ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਹੀ ਪੰਥ ਅਤੇ ਪੰਜਾਬ ਨਾਲ ਸੰਬੰਧਿਤ ਮੁੱਦਿਆਂ ਉੱਤੇ ਨੁਕਤਿਆਂ ਉੱਤੇ ਚਰਚਾ ਕਰਦੇ ਰਹਿੰਦੇ ਆ। ਆਪਾਂ ਇਹ ਵੀ ਚਰਚਾ ਕੀਤੀ ਕਿ ਭਾਰਤੀ ਵਿੱਦਿਆ ਨੀਤੀ ਜਿਹੜੀ ਆ ਕਿਵੇਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜ ਕੇ ਉਹਨਾਂ ਨੂੰ ਭਾਰਤੀ ਰਾਸ਼ਟਰਵਾਦ ਦਾ ਪਾਠ ਪੜ੍ਹਾ ਕੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣ ਵਾਲੇ ਮਨੁੱਖ ਵਜੋਂ ਘੜ ਰਹੀ ਆ। ਆਪਾਂ ਇਹ ਵੀ ਚਰਚਾ ਕਰ ਚੁੱਕੇ ਆ ਕਿ ਕਿਵੇਂ ਮੀਡੀਆ ਦੇ ਰਾਹੀਂ ਭਾਰਤੀ ਮੀਡੀਆ ਦੇ ਰਾਹੀਂ ਸਿੱਖਾਂ ਨੂੰ ਲਾਈ ਲੱਗ ਬਣਾ ਕੇ ਹਿੰਦੂ ਕੱਟੜਪੰਥੀ ਜਮਾਤਾਂ ਆਪਦੇ ਮਨਮਰਜ਼ੀ ਦੇ ਰਿਜ਼ਲਟ ਕੱਢਣ ਲਈ ਯਤਨਸ਼ੀਲ ਰਹਿੰਦੀਆਂ ਨੇ। ਆਪਾਂ ਇਹ ਵੀ ਚਰਚਾ ਕਰਦੇ ਰਹਿੰਦੇ ਆ ਕਿ ਜਿਹੜੀਆਂ ਸਾਹਿਤਕ ਕਲਮਾਂ ਨੇ ਜਿਨ੍ਹਾਂ ਨੂੰ ਬੜੇ ਵੱਡੇ ਭਾਰਤੀ ਹਕੂਮਤ ਵੱਲੋਂ ਅਵਾਰਡ ਮਿਲਦੇ ਆ, ਸ਼੍ਰੋਮਣੀ ਸਾਹਿਤਕਾਰ ਤੇ ਹੋਰ ਬੜਾ ਕੁਝ ਉਹਨਾਂ ਨੂੰ ਆਖਿਆ ਜਾਂਦਾ ਵੀ ਇਹ ਸਾਰੇ ਲੋਕ ਉਹ ਕੁਝ ਲਿਖਦੇ ਲਿਖਾਉਂਦੇ ਆ, ਉਹ ਸਾਰਾ ਕੁਝ ਕਹਿੰਦੇ ਕਹਾਉਂਦੇ ਆ ਜਿਹੜਾ ਪੰਥ ਅਤੇ ਪੰਜਾਬ ਦਾ ਕੁਝ ਸਵਾਰਦਾ ਨਹੀਂ। ਬੜੀਆਂ ਨਿੱਘੀਆਂ ਮਿੱਠੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਕਰਕੇ ਪੰਜਾਬ ਦੀ ਜਵਾਨੀ ਨੂੰ, ਪੰਜਾਬ ਦੇ ਲੋਕਾਂ ਨੂੰ ਅਸਲੀ ਨੁਕਤਿਆਂ ਤੋਂ, ਅਸਲੀ ਮੁੱਦਿਆਂ ਤੋਂ ਪਰਾਂ ਰੱਖਣ ਦੇ ਲਈ ਉਹ ਯਤਨਸ਼ੀਲ ਰਹਿੰਦੇ ਆ। ਇਦਾਂ ਦੇ ਹੋਰ ਕਈ ਨੁਕਤੇ, ਹੋਰ ਕਈ ਮੁੱਦੇ ਨੇ ਜਿਨ੍ਹਾਂ ਬਾਰੇ ਆਪਾਂ ਚਰਚਾ ਕਰਦੇ ਕਰਾਉਂਦੇ ਰਹਿੰਦੇ ਆ। ਅੱਜ ਜਿਹੜਾ ਵਿਸ਼ਾ ਆਪਾਂ ਰੱਖਿਆ ਉਹ ਹੈਗਾ ਕਿ ਜਿਹੜੀ ਐਂਟਰਟੇਨਮੈਂਟ ਦੀ ਦੁਨੀਆ, ਜਿਹੜੀ ਗਾਉਣ ਪਾਣੀ ਦੀ ਦੁਨੀਆ, ਫਿਲਮਾਂ ਵਾ, ਪੰਜਾਬੀ ਗਾਣੇ ਨੇ, ਪੰਜਾਬੀ ਗੀਤਕਾਰੀ ਆ, ਇਸ ਸਾਰੇ ਮਸਲੇ ਉੱਤੇ ਸਾਡਾ ਕੀ ਰਵੱਈਆ ਜਾਂ ਕੀ ਨਜ਼ਰੀਆ ਹੋਣਾ ਚਾਹੀਦਾ। ਪਿਛਲੇ ਲੰਮੇ ਅਰਸੇ ਤੋਂ ਪੰਜਾਬ ਦੇ ਲੋਕਾਂ ਨੂੰ ਅਸੱਭਿਅਕ, ਅਸ਼ਲੀਲ ਅਤੇ ਅਯਾਸ਼ੀਆਂ ਦੇ ਰਾਹ ਤੋਰਦੀ ਗਾਇਕੀ ਤੋਂ ਇੱਕ ਬੜੀ ਵੱਡੀ ਸਮੱਸਿਆ ਜਿਹੜੀ ਆ ਉਹ ਬਣੀ ਹੋਈ ਆ ਤੇ ਇਸ ਸਮੱਸਿਆ ਨਾਲ ਨਜਿੱਠਣ ਦੇ ਰਾਹ ਜਿਹੜੇ ਨੇ ਉਹ ਕਈ ਅਪਣਾਏ ਗਏ ਨੇ, ਪਰ ਅਜੇ ਤੱਕ ਕੋਈ ਕਾਰਗਰ ਰਾਹ ਜਿਹੜਾ ਹੈ ਉਹ ਦਿਖ ਨਹੀਂ ਰਿਹਾ, ਮਿਲ ਨਹੀਂ ਰਿਹਾ। ਮੈਂ ਬੜੀ ਬੇਬਾਕੀ ਦੇ ਨਾਲ ਜੇ ਗੱਲ ਕਵਾਂ ਕਿ ਸਿੱਖਾਂ ਨੇ ਅਮਰ ਸਿੰਘ ਚਮਕੀਲੇ ਦੇ ਰੂਪ ਦੇ ਵਿੱਚ ਪੰਜਾਬੀ ਗਾਇਕੀ ਨੂੰ ਅਸ਼ਲੀਲਤਾ ਤੇ ਅਸੱਭਿਅਕ ਬਣਾਉਣ ਵਾਲੇ ਜਿਹੜਾ ਰੁਝਾਨ ਆ ਜਾਂ ਵਰਤਾਰਾ, ਉਹ ਜਦੋਂ ਚਮਕੀਲੇ ਨੂੰ ਗੋਲੀਆਂ ਮਾਰੀਆਂ ਗਈਆਂ ਉਹ ਉਸ ਰੋਹ ਦਾ ਜਾਂ ਉਸ ਗੁੱਸੇ ਦਾ ਪ੍ਰਗਟਾਵਾ ਸੀ ਕਿ ਅਸੀਂ ਇਹੋ ਜਿਹੀ ਗੰਦੀ ਗਾਇਕੀ ਨੂੰ ਪ੍ਰਵਾਨ ਨਹੀਂ ਕਰਦੇ, ਬੇਸ਼ੱਕ ਸਾਨੂੰ ਇਹੋ ਜਿਹੇ ਬੰਦੇ, ਇਹੋ ਜਿਹੇ ਗਾਇਕ ਜਿਹੜੇ ਆ ਉਹ ਗੋਲੀਆਂ ਨਾਲ ਮਾਰਨੇ ਪੈ ਜਾਣ। ਪਰ ਕੀ ਉਹਦੇ ਨਾਲ ਸਮੱਸਿਆ ਦਾ ਹੱਲ ਹੋ ਸਕਿਆ? ਕੁਝ ਹੱਦ ਤੱਕ, ਕੁਝ ਵੇਲੇ ਲਈ ਜਾਂ ਕਿਸੇ ਨੂੰ ਇੱਕ ਉਦਾਹਰਨ ਦੇ ਰੂਪ 'ਚ ਗੱਲ ਕਹਿਣ ਨੂੰ ਤਾਂ ਬਣ ਗਈ ਕਿ ਚਮਕੀਲੇ ਵਾਲਾ ਹਸ਼ਰ ਚੇਤੇ ਰੱਖ ਜਾਂ ਹੋਰ ਆ, ਪਰ ਮੋਟੇ ਤੌਰ ਦੇ ਉੱਤੇ ਚਮਕੀਲੇ ਦੀ ਮੌਤ ਨੇ ਵੀ ਪੰਜਾਬੀ ਗਾਇਕੀ ਵਿੱਚ ਜਿਹੜਾ ਇਹ ਨਾਵਾਚਕ ਰੁਝਾਨ ਵਾ ਇਹਨੂੰ ਕੋਈ ਠੱਲ ਨਹੀਂ ਪਾਈ। ਇਸੇ ਤਰੀਕੇ ਨਾਲ ਇੱਕ ਕਤਲ ਜਿਹੜਾ ਹੈਗਾ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਫਿਲਮੀ ਕਲਾਕਾਰ ਵਰਿੰਦਰ ਦਾ ਹੋਇਆ ਸੀ, ਜਿਹੜਾ ਕਿ ਧਰਮਿੰਦਰ ਫਿਲਮੀ ਐਕਟਰ ਵਾ ਬੜਾ ਮਸ਼ਹੂਰ, ਉਹਦੀ ਰਿਸ਼ਤੇਦਾਰੀ ਦੇ ਵਿੱਚੋਂ ਸੀ। ਤੇ ਵਰਿੰਦਰ ਦੇ ਕਤਲ ਨੂੰ ਵੀ ਇਹੀ ਕਹਿ ਕੇ ਜਾਇਜ਼ ਠਹਿਰਾਉਣ ਦੇ ਯਤਨ ਹੁੰਦੇ ਰਹੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ, ਜਿਨ੍ਹਾਂ ਦਿਨਾਂ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ ਪੰਥ ਲਈ ਜਾਂ ਪੰਜਾਬ ਲਈ ਜਾਂ ਖਾਲਿਸਤਾਨ ਲਈ ਜਾਂ ਸਿੱਖ ਸੰਘਰਸ਼ ਲਈ ਲੜਨਾ ਚਾਹੀਦਾ ਸੀ, ਉਹਨੂੰ ਇਹ ਕਰਾਹੇ ਪਾ ਰਹੇ ਨੇ ਜਾਂ ਇਦਾਂ ਦੀਆਂ ਕੁਝ ਗੱਲਾਂ ਹੋਰ ਕਹੀਆਂ ਗਈਆਂ। ਪਰ ਜਿਹੜੇ ਨਿਸ਼ਾਨੇ ਜਾਂ ਜਿਹੜੀ ਗੱਲ ਦੇ ਲਈ ਜਾਂ ਜਿਹੜਾ ਵੀ ਪੱਖ ਰੱਖ ਕੇ ਵਰਿੰਦਰ ਦੇ ਕਤਲ ਨੂੰ ਜਾਇਜ਼ ਠਹਿਰਾਉਣ ਦੇ ਯਤਨ ਕੀਤੇ ਗਏ ਸੀ, ਕੀ ਉਹ ਨਿਸ਼ਾਨੇ ਸਰ ਹੋ ਸਕੇ? ਵਰਿੰਦਰ ਦੇ ਕਤਲ ਤੋਂ ਉਹ ਮਤਲਬ ਅਰਥ ਜਿਹੜਾ ਅਸੀਂ ਕੱਢ ਸਕੇ ਆ? ਜਾਂ ਇਸ ਤੋਂ ਅੱਗੇ ਆ ਜਾਈਏ ਕਿ ਇਹ ਦੋ ਵੱਡੀਆਂ ਕਤਲ ਦੀਆਂ ਵਾਰਦਾਤਾਂ ਜਿਹੜੀਆਂ ਨੇ, ਇਸੇ ਤਰੀਕੇ ਦੇ ਜਿਹੜੇ ਰਾਹ ਨੇ ਉਹ ਹੋਰ ਵੀ ਕਈ ਫੜੇ ਗਏ ਕਿ ਆਪਾਂ ਗੰਦੀ ਗਾਇਕੀ ਨੂੰ ਜਾਂ ਗਲਤ ਚੀਜ਼ਾਂ ਨੂੰ ਰੋਕਣਾ। ਉਹਦੇ ਵਿੱਚ ਇੱਕ ਚੀਜ਼ ਆਈ ਕਿ ਕਾਨੂੰਨੀ ਰਾਹ ਅਪਣਾਇਆ ਜਾਵੇ। ਤਾਂ ਹੁਣ ਇਸੇ ਤਰੀਕੇ ਦੇ ਅਸੱਭਿਅਕ ਤੇ ਅਸ਼ਲੀਲ ਗਾਇਕਾਂ ਦੇ ਬਾਦਸ਼ਾਹ ਵਜੋਂ, ਜਾਣੀ ਕਿ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਉਹਦੀ ਫਿਲਮਾਂਕਣ ਆ, ਵੀਡੀਓਗ੍ਰਾਫੀ ਆ ਜਿਹੜੀ ਅੱਤ ਦਰਜੇ ਦੀ ਨੀਵੀਂ, ਹਨੀ ਸਿੰਘ ਨਾਂ ਦਾ ਇੱਕ ਇਹੋ ਜਿਹਾ ਗਾਇਕ ਆ ਜਿਹੜਾ ਸਮਾਜ ਦੇ ਵਿੱਚ ਬੜਾ ਇਸ ਗੱਲ ਦੇ ਲਈ ਉਹਨੂੰ ਮੰਨਿਆ ਜਾਂਦਾ ਕਿ ਉਹਨੇ ਪੰਜਾਬੀ ਗਾਇਕੀ ਦੇ ਵਿੱਚ ਜਿਹੜੇ ਗੀਤ ਨੇ ਉਹਨਾਂ 'ਚ ਵਲਗੈਰਿਟੀ ਹੁੰਦੀ ਹੈ। ਤੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈ ਉਹਦੇ ਖਿਲਾਫ ਸ਼ਿਕਾਇਤ ਵੀ ਹੋਈ ਆ, ਮੁਕੱਦਮਾ ਵੀ ਦਰਜ ਹੋਇਆ ਜਿਹੜਾ ਉਹਦਾ ਹੁਣ ਤਾਜ਼ਾ ਗੀਤ ਆਇਆ। ਤੇ ਪਰ ਇਹ ਗੱਲ ਹੈ ਕਿ ਇਸ ਤੋਂ ਬਿਨਾਂ ਪਹਿਲਾਂ ਵੀ ਕਈ ਕੇਸਾਂ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਇਤਰਾਜ਼ਯੋਗ ਅੰਸ਼ ਆਉਂਦੇ ਰਹੇ ਆ ਤਾਂ ਜਿਹੜੇ ਲੋਕ ਨੇ
ਉਹ ਕਾਨੂੰਨ ਦਾ ਰਾਹ ਅਪਣਾਉਂਦੇ ਰਹੇ ਆ, ਥਾਣੇ ਕਚਹਿਰੀਆਂ 'ਚ ਜਾਂਦੇ ਰਹੇ ਆ। ਪਿੱਛੇ ਜੇ ਬੱਗਾ ਸਫਰੀ ਅਤੇ ਕਿਰਨ ਜੋਤੀ ਨਾਂ ਦੀ ਇੱਕ ਗਾਇਕ ਜੋੜੀ ਨੇ ਇਸ ਤਰੀਕੇ ਦੇ ਅਸ਼ਲੀਲ ਤੇ ਅਸਭਿਅਕ ਜਦੋਂ ਗੀਤ ਗਾਏ ਤਾਂ ਉਹਦੇ ਖਿਲਾਫ ਵੀ ਪੰਜਾਬ ਦੇ ਵਿੱਚ ਥਾਂ ਥਾਂ ਤੇ ਰੋਸ ਮੁਜ਼ਾਹਰੇ ਹੋਏ ਔਰ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਨ ਦੇ ਲਈ ਪ੍ਰਸ਼ਾਸਨ ਤੇ ਦਬਾਅ ਬਣਾਇਆ ਗਿਆ। ਸੋ ਕਤਲ ਵੀ ਕਰਕੇ ਦੇਖ ਲਏ ਤੇ ਕਾਨੂੰਨ ਦੇ ਰਾਹ ਅਪਣਾ ਕੇ ਵੀ ਦੇਖ ਲਏ, ਪਰ ਜਿਹੜਾ ਪੰਜਾਬੀ ਗਾਇਕੀ ਜਾਂ ਪੰਜਾਬੀ ਗੀਤਕਾਰੀ ਦੇ ਵਿੱਚ ਗਲਤ ਰੁਝਾਨ ਆ ਜਿਹੜਾ ਪੰਜਾਬ ਅਤੇ ਪੰਥ ਦੇ ਸੱਭਿਆਚਾਰਕ ਅਤੇ ਸਮਾਜਿਕ ਨਿਯਮਾਂ ਦੇ ਅਨੁਕੂਲ ਨਹੀਂ ਹੈ, ਉਹ ਜਿਹੜਾ ਹੈ ਉਹ ਨਾ ਰੁਕ ਸਕਿਆ ਵਾ ਤੇ ਨਾ ਅਜੇ ਰੁਕਣ ਦੇ ਕੋਈ ਉਹਦੇ ਅਸਾਰ ਦਿਖਦੇ ਆ। ਹੁਣ ਇਹ ਗੱਲ ਹੈ ਕਿ ਇਸ ਸਾਰੀ ਗਾਇਕੀ ਦੇ ਵਿੱਚ ਕੁਲਦੀਪ ਮਾਣਕ ਦੇ ਰੂਪ ਦੇ ਵਿੱਚ ਇੱਕ ਇਹੋ ਜਿਹੀ ਆਵਾਜ਼ ਵੀ ਕੰਨਾਂ 'ਚ ਪੈਂਦੀ ਰਹੀ ਆ ਜਿਹਨੇ ਹਮੇਸ਼ਾ ਇਹ ਗੱਲ ਕਹਿ ਕੇ ਗਾਇਕੀ ਦੇ ਵਿੱਚ ਆਪਦਾ ਜਿਹੜਾ ਥਾਂ ਆ ਉਹ ਸੁਰੱਖਿਅਤ ਕੀਤਾ ਹੈ ਕਿ ਜਿਹੜਾ ਵੀ ਗੀਤ ਮੈਂ ਗਾਉਣਾ ਹੁੰਦਾ ਪਹਿਲਾਂ ਮੈਂ ਇਹ ਦੇਖਦਾ ਕਿ ਮੇਰੀ ਮਾਂ ਜੇ ਸੁਣੇ ਜਾਂ ਮੇਰੀ ਧੀ ਸੁਣੇ ਤਾਂ ਉਹਨੂੰ ਕਿਹੋ ਜਿਹਾ ਲੱਗੂ। ਇਹ ਉਹਦੀ ਚਲੋ ਆਪਣੇ ਆਪ ਉੱਤੇ ਥੋਪੀ ਹੋਈ ਸੈਂਸਰਸ਼ਿਪ ਆਪਾਂ ਮੰਨ ਲੈਂਦੇ ਆ, ਪਰ ਇਹ ਗੱਲ ਵੀ ਹੈ ਕਿ ਖਾੜਕੂ ਲਹਿਰ ਦੇ ਦਿਨਾਂ ਦੇ ਵਿੱਚ ਜਦੋਂ ਅਜੇ ਅਮਰ ਸਿੰਘ ਚਮਕੀਲੇ ਦਾ ਕਤਲ ਨਹੀਂ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਉਸ ਤੋਂ ਪਹਿਲਾਂ ਜਦੋਂ ਖਾੜਕੂ ਸਿੰਘਾਂ ਦੇ ਨਾਲ ਅਮਰ ਸਿੰਘ ਚਮਕੀਲੇ ਦਾ ਡਾਇਲੌਗ ਹੋਇਆ ਤਾਂ ਉਦੋਂ ਉਹਨੂੰ ਵੀ ਇਹੀ ਗੱਲ ਕਹੀ ਗਈ ਸੀ। ਉਹ ਜਦੋਂ ਕਹਿੰਦਾ ਜੀ ਆ ਮੈਂ ਕਾਪੀ ਲਿਆਇਆ ਮੇਰੇ ਗਾਣੇ 'ਚ, ਉਹ ਕਹਿੰਦਾ ਅਸੀਂ ਕੋਈ ਤੇਰੇ ਇੱਥੇ ਸੈਂਸਰ ਨਹੀਂ ਕਰਨ ਲੱਗੇ ਹੋਏ, ਤੂੰ ਆਪ ਦੇਖ ਕਿ ਜਿਹੜੇ ਗੀਤ ਤੇਰੀ ਮਾਂ ਜਾਂ ਧੀ ਨਹੀਂ ਸੁਣ ਸਕਦੀ ਜਾਂ ਤੂੰ ਉਹਨਾਂ ਦੇ ਵਿਚਾਲੇ ਖੜ ਕੇ ਨਹੀਂ ਗਾ ਸਕਦਾ ਉਹ ਨਾ ਗਾਇਆ ਕਰ। ਤੇ ਇਸ ਤਰੀਕੇ ਦੀ ਹੀ ਸੈਂਸਰਸ਼ਿਪ ਜਿਹੜੀ ਆ ਉਹ ਪੰਜਾਬੀ ਗਾਇਕਾਂ ਨੂੰ ਜਾਂ ਪੰਜਾਬੀ ਗੀਤਕਾਰਾਂ ਨੂੰ ਜਾਂ ਫਿਲਮਕਾਰਾਂ ਨੂੰ ਅਪਣਾਉਣ ਦੀ ਲੋੜ ਆ, ਕਿਉਂਕਿ ਪੰਜਾਬ ਦੀ ਧਰਤੀ ਦਾ ਜਿਹੜਾ ਸੱਭਿਆਚਾਰ ਆ ਇਹਦੇ ਕੁਝ ਆਪਦੇ ਨਿਯਮ ਨੇ ਜਿਹੜੇ ਬਾਕੀ ਭਾਰਤ ਨਾਲੋਂ ਵੱਖਰੇ ਨੇ। ਬਾਕੀ ਭਾਰਤ ਦੇ ਡਾਂਸ ਵੀ ਸਾਡੇ ਨਾਲੋਂ, ਨਾਚ ਵੀ ਵੱਖਰੇ ਨੇ। ਬੇਜੰਤੀ ਮਾਲਾ ਇੱਕ ਇਹੋ ਜਿਹੀ ਫਿਲਮ ਐਕਟਰੈਸ ਆ ਤੇ ਬੜੀ ਚੰਗੀ, ਉਹ ਆਪਦੀ ਜਿਹੜੀ ਉਹਨਾਂ ਦੀ ਨਾਚ ਵਿਦਿਆ ਉਹਦੀ ਮਾਹਿਰ ਵੀ ਮੰਨੀ ਜਾਂਦੀ। ਤੇ ਇੱਕ ਵਾਰ ਕਿਸੇ ਕਹਿੰਦੇ ਸਮਾਗਮ ਦੇ ਵਿੱਚ ਉਹਨੇ ਗਿੱਧੇ ਤੇ ਭੰਗੜੇ ਦੀਆਂ ਆਈਟਮਾਂ ਦੇਖੀਆਂ। ਮਨੋਹਰ ਦੀਪਕ ਕਰਕੇ ਕੋਈ ਚੰਗਾ ਭੰਗੜੇ ਦਾ ਹੋਇਆ ਬੰਦਾ, ਉਹਨਾਂ ਦਾ ਭੰਗੜਾ ਦੇਖਿਆ, ਗਿੱਧਾ ਦੇਖਿਆ ਤੇ ਉਹ ਬੜੀ ਖੁਸ਼ ਹੋ ਕੇ ਬਾਅਦ ਵਿੱਚ ਪ੍ਰਬੰਧਕਾਂ ਨੂੰ ਜਾਂ ਉੱਥੇ ਬੈਠੇ ਸਿੱਖਾਂ ਨੂੰ ਜਾਂ ਪੰਜਾਬੀਆਂ ਨੂੰ ਉਹਨੇ ਕਿਹਾ ਕਿ ਪਹਿਲੀ ਵਾਰ ਮਰਦਾਂ ਨੂੰ ਮਰਦਾਂ ਵਾਂਗੂ ਨੱਚਦਿਆਂ ਨੂੰ ਦੇਖਿਆ। ਸੋ ਪੰਜਾਬ ਦੀ ਧਰਤੀ ਆ ਜਿਹੜੀ, ਇੱਥੇ ਜਿਹੜਾ ਭੰਗੜਾ ਵਾ, ਮਤਲਬ ਇੱਥੇ ਜਿਹੜੇ ਨਾਚ ਨੇ ਉਹ ਵੀ ਨਾਚ ਵੀ ਇੱਥੇ ਮਰਦਾਂ ਲਈ ਵੱਖਰੇ ਨੇ ਤੇ ਔਰਤਾਂ ਲਈ ਨਾਚ ਵੱਖਰੇ ਆ। ਮਰਦਾਂ ਲਈ ਭੰਗੜਾ ਤੇ ਭੰਗੜੇ ਦਾ ਸਾਜ਼ ਜਿਹੜਾ ਹੈ ਉਹ ਢੋਲ ਆ ਤੇ ਭੰਗੜੇ ਦੇ ਵਿੱਚ ਵਰਤੇ ਜਾਂਦੇ ਸਾਰੇ ਦੇ ਸਾਰੇ ਜਿਹੜੇ ਸੰਦ ਬਲੇਵੇਂ ਆ ਉਹ ਬਿਲਕੁਲ ਹੋਰ ਨੇ, ਜਦੋਂ ਕਿ ਔਰਤਾਂ ਦਾ ਨਾਚ ਇੱਥੇ ਗਿੱਧਾ ਆ ਤੇ ਗਿੱਧੇ ਵਿੱਚ ਵਰਤੇ ਜਾਂਦੇ ਜਿਹੜੇ ਸਾਜ਼ ਜਾਂ ਹੋਰ ਚੀਜ਼ਾਂ ਨੇ ਉਹ ਹੋਰ ਨੇ। ਭੰਗੜੇ ਵਿੱਚ ਜਦੋਂ ਢੋਲ ਵੱਜਦਾ ਤਾਂ ਗਿੱਧੇ ਵਿੱਚ ਢੋਲਕੀ ਵੱਜਦੀ ਆ। ਮਰਦਾਂ ਲਈ ਤੇ ਔਰਤਾਂ ਲਈ ਹਰ ਚੀਜ਼ ਵੱਖਰੀ ਆ। ਨੱਚਣ ਦੇ ਲਈ ਵੀ, ਨੱਚਣ ਦੀਆਂ ਜਿਹੜੀਆਂ ਵਿਧਾਵਾਂ ਨੇ ਉਹਦੇ 'ਚ ਵੀ, ਇੱਥੋਂ ਤੱਕ ਕਿ ਬੋਲੀਆਂ ਵੀ ਵੱਖੋ ਵੱਖਰੀਆਂ ਨੇਗੀਆਂ। ਪਰ ਬਾਕੀ ਭਾਰਤ ਦੇ ਵਿੱਚ ਜਿਹੜੇ ਨਾਚ ਮੌਕੇ ਬੋਲ ਬੋਲੇ ਜਾਂਦੇ ਆ ਜਾਂ ਅਦਾਵਾਂ ਦਿਖਾਈਆਂ ਜਾਂਦੀਆਂ ਨੇ ਉਹੀ ਮਰਦ ਦੀਆਂ ਅਦਾਵਾਂ ਨੇ, ਉਹੀ ਔਰਤ ਦੀਆਂ ਅਦਾਵਾਂ ਨੇ। ਤੇ ਬਾਹਲੀ ਵਾਰ ਜਿਹੜਾ ਹੈ ਉਹ ਮਰਦ ਜਿਹੜਾ ਨਾਚ ਨੱਚਦਾ ਹੈ ਉਹ ਔਰਤਾਨਾ ਲਹਿਜੇ ਵਿੱਚ ਨੱਚਦਾ ਤੇ ਔਰਤ ਜਿਹੜੀ ਆ ਉਹਨੂੰ ਵੀ ਮਤਲਬ ਜਿਹੜਾ ਨਾਚ ਦੇ ਲਈ ਸਟੈਪ ਲੈਣੇ ਪੈਂਦੇ ਨੇ ਉਹ ਉਹੋ ਜਿਹੇ ਹੀ ਹੁੰਦੇ ਆ ਜਿਹੜੇ ਪਹਿਲੋਂ ਇੱਕ ਮਰਦ ਨੇ ਲਏ ਹੁੰਦੇ ਨੇ। ਇਸੇ ਕਰਕੇ ਜਿਹੜੇ ਉਹਨਾਂ ਨੂੰ ਸਿਖਾਉਣ ਵਾਲੇ ਹੁੰਦੇ ਨੇ ਉਹ ਮਰਦ ਹੀ ਹੁੰਦੇ ਆ, ਜਦੋਂ ਕਿ ਔਰਤਾਂ ਦੀਆਂ ਬੋਲੀਆਂ, ਔਰਤਾਂ ਦਾ ਗਿੱਧਾ, ਔਰਤਾਂ ਦੇ ਸਰੀਰ ਦੇ ਸਾਰੇ ਜਿਹੜੇ ਨਾਜ਼ ਨਖਰੇ ਆ ਉਹ ਮਰਦ ਨਾਲੋਂ ਹਰ ਥਾਂ ਤੇ ਵੱਖਰੇ ਨੇ। ਪਰ ਇਹਦੇ ਬਾਵਜੂਦ ਜਿਹੜਾ ਬਾਕੀ ਭਾਰਤ ਵਾ ਉਹਦੇ ਨਾਲ ਤਾਂ ਸਾਡੇ ਨਾਚ ਗਾਣੇ ਵੀ ਨਹੀਂ ਰਲਦੇ, ਸਾਡਾ ਸੱਭਿਆਚਾਰ ਨਹੀਂ ਰਲਦਾ, ਸਾਡੀ ਬੋਲ ਬਾਣੀ ਨਹੀਂ ਰਲਦੀ, ਸਾਡਾ ਖਾਣ ਪੀਣ ਨਹੀਂ ਰਲਦਾ। ਤੇ ਬਾਕੀ ਸਾਰਾ ਜਿਹੜਾ ਸ਼ਹਿਰ ਆ ਭਾਰਤ ਵਾ ਉੱਥੇ ਜਦੋਂ ਜਿਹੜੀ ਸ਼ਹਿਰੀਕਰਨ ਹੋਇਆ ਤੇ ਪੰਜਾਬ ਦਾ ਸ਼ਹਿਰੀਕਰਨ ਹੋਇਆ ਉਹ ਅੱਜ ਵੀ ਵਖਰੇਵਾਂ ਸਾਫ਼ ਝਲਕਦਾ। ਬੰਬੇ, ਦਿੱਲੀ ਵਗੈਰਾ ਹੋਰਨਾਂ ਸ਼ਹਿਰਾਂ ਦੇ ਵਿੱਚ ਨਾਲ ਦੇ ਗਵਾਂਢੀ ਨਾਲ ਜਾਂ ਆਲੇ ਦੁਆਲੇ ਦੇ ਵਿੱਚ ਵਸਦੇ ਹੋਰ ਲੋਕਾਂ ਨਾਲ ਸ਼ਹਿਰਾਂ ਦੇ ਵਿੱਚ
ਹੋਰ ਤਰੀਕੇ ਦੇ ਰਿਸ਼ਤੇ ਨਾਤੇ ਬਣਦੇ ਆ। ਪਰ ਪੰਜਾਬ ਦੇ ਲੁਧਿਆਣਾ, ਚੰਡੀਗੜ੍ਹ, ਅੰਮ੍ਰਿਤਸਰ, ਹੋਰ ਜਿਹੜੇ ਇੱਥੇ ਸ਼ਹਿਰ ਨੇ, ਇੱਥੇ ਗਵਾਂਢੀਆਂ ਨਾਲ ਰਿਸ਼ਤੇ ਜਿਹੜੇ ਨੇ ਹੋਰ ਤਰ੍ਹਾਂ ਦੇ ਬਣਦੇ ਆ। ਇੱਥੇ ਭਾਈਚਾਰਕ ਸਾਂਝ ਪੈਦਾ ਹੁੰਦੀ ਆ। ਬੰਬੇ, ਦਿੱਲੀ ਤੇ ਹੋਰਨਾਂ ਸ਼ਹਿਰਾਂ ਦੇ ਵਿੱਚ ਗਵਾਂਢਣ ਜਾਂ ਗਵਾਂਢੀਆਂ ਦੇ ਬੱਚਿਆਂ ਲਈ, ਗਵਾਂਢਣ ਦੀ ਧੀ ਲਈ ਜਾਂ ਗਵਾਂਢਣ ਦੇ ਪੁੱਤ ਭਰਾ ਲਈ ਹੋਰ ਤਰੀਕੇ ਦੇ ਖਿਆਲਤ ਪੈਦਾ ਹੋ ਸਕਣੇ ਸੁਭਾਵਿਕ ਗੱਲ ਆ, ਕਿਉਂਕਿ ਉੱਥੇ ਉਹੋ ਜਿਹੀ ਨੇੜਤਾ, ਜਿਹੜੀ ਸੱਭਿਆਚਾਰਕ ਨੇੜਤਾ ਹੁੰਦੀ ਹੈ, ਜਿਹੜੀ ਨੈਤਿਕ ਕਦਰਾਂ ਕੀਮਤਾਂ ਵਾਲੀ ਨੇੜਤਾ, ਉਹਦਾ ਅਜੇ ਵੀ ਉੱਥੇ ਕੋਈ ਨਾਮੋ ਨਿਸ਼ਾਨ ਨਹੀਂ। ਪਰ ਪੰਜਾਬ ਦੀ ਧਰਤੀ ਉੱਤੇ ਗਵਾਂਢੀ ਨੂੰ ਚਾਚਾ ਕਹਿਣਾ ਜਾਂ ਤਾਇਆ ਕਹਿਣਾ, ਜਾਂ ਜਿਹੜੇ ਗਵਾਂਢੀਆਂ ਦੇ ਬੱਚੇ ਨੇ ਉਹਨਾਂ ਨੂੰ ਭੈਣਾ ਭਰਾਵਾਂ ਵਾਂਗੂ ਮੰਨਣਾ ਆਮ ਗੱਲ ਆ। ਸੋ ਜਿਹੜੇ ਗਾਣੇ ਬੰਬੇ, ਦਿੱਲੀ ਦੇ ਜਾਂ ਪੰਜਾਬ ਤੋਂ ਬਾਹਰਲੇ ਸ਼ਹਿਰਾਂ ਦੇ ਲਈ ਸਾਰਥਕ ਹੋ ਸਕਦੇ ਆ, ਇੱਥੇ ਉਹ ਬਿਲਕੁਲ ਬਾਜੀ ਪੁੱਠੀ ਪੈ ਜਾਂਦੀ ਆ। ਪੰਜਾਬ ਤੋਂ ਬਾਹਰ ਜਦੋਂ ਵੀ ਇਹ ਕਿਹਾ ਜਾਵੇ ਗਵਾਂਢਣ ਆਹ ਕਰਨੀ, ਗਵਾਂਢਣ ਉਹ ਕਰਨੀ, ਉੱਥੇ ਉਹ ਗੀਤ ਦੀ ਕੋਈ ਹੈਸੀਅਤ ਹੋ ਸਕਦੀ ਆ। ਪਰ ਪੰਜਾਬ ਦੀ ਧਰਤੀ ਉੱਤੇ ਜਿਹੜਾ ਪਿੰਡ ਵਾ, ਪਿੰਡ ਦੇ ਵਿੱਚ ਇਹ ਜ਼ਰੂਰੀ ਨਹੀਂ ਕਿ ਜਿਹੜੇ ਸਕੇ ਤਾਏ ਚਾਚੇ ਨੇ ਇਕੱਲੇ ਉਹੀ ਨੇੜਲੇ ਨੇ। ਪਿੰਡ ਦੇ ਵਿੱਚ ਸਾਰੇ ਦੇ ਸਾਰੇ ਲੋਕ ਜਿਹੜੇ ਨੇ ਉਹ ਕੁਛ ਨਾ ਕੁਛ ਲੱਗਦੇ ਹੁੰਦੇ ਆ, ਰਿਸ਼ਤੇਦਾਰ ਹੁੰਦੇ ਆ। ਤਾਇਆ, ਚਾਚਾ, ਮਾਮਾ, ਨਾਨਾ, ਕੁਛ ਨਾ ਕੁਛ ਕਹਿਣਾ ਹੁੰਦਾ ਹਰੇਕ ਨੂੰ। ਤੇ ਉਹਨਾਂ ਦੀਆਂ ਬੇਟੀਆਂ ਜਾਂ ਬੇਟਿਆਂ ਨੂੰ ਅਸੀਂ ਉਹਨਾਂ ਨੂੰ ਭੈਣਾ ਭਰਾਵਾਂ ਵਾਂਗੂ ਦੇਖਦੇ ਹਾਂ। ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚੋਂ ਉੱਠ ਕੇ ਸ਼ਹਿਰਾਂ ਵਿੱਚ ਵਸੇ ਹੋਏ ਲੋਕਾਂ ਦੀ ਇਹ ਮਾਨਸਿਕਤਾ ਅੱਜ ਵੀ ਬਰਕਰਾਰ ਆ। ਉਹ ਗਵਾਂਢੀਆਂ ਦੀ ਧੀ ਨੂੰ ਉਵੇਂ ਨਹੀਂ ਦੇਖ ਸਕਦੇ ਜਿਵੇਂ ਪੰਜਾਬ ਤੋਂ ਬਾਹਰਲੇ ਗਾਣਿਆਂ ਦੇ ਵਿੱਚ ਗਵਾਂਢਣ ਦੀ ਧੀ ਨੂੰ ਦੇਖਿਆ ਜਾਂਦਾ। ਇੱਥੇ ਗਵਾਂਢਣ ਦੀ ਜਿਹੜੀ ਧੀ ਆ, ਉਹਦੇ ਨਾਲ ਇੱਕ ਭੈਣ ਭਰਾ ਵਰਗਾ ਮੋਹ ਭਰਿਆ ਰਿਸ਼ਤਾ ਜਿਹੜਾ ਹੈਗਾ ਉਹ ਵੀ ਕਾਇਮ ਹੁੰਦਾ ਹੈ। ਤੇ ਇਹ ਜਿਹੜਾ ਪੰਜਾਬ ਦਾ ਸੱਭਿਆਚਾਰ ਆ, ਇੱਥੇ ਦੀ ਨੈਤਿਕਤਾ, ਇੱਥੋਂ ਦੇ ਸੱਭਿਆਚਾਰਕ ਜਿਹੜੇ ਮੁੱਲ ਨੇ, ਉਹ ਬਾਕੀ ਭਾਰਤ ਨਾਲੋਂ ਉਵੇਂ ਹੀ ਵੱਖਰੇ ਆ ਜਿਵੇਂ ਕਿ ਸ਼ਾਹ ਮੁਹੰਮਦ ਆਪਦੇ ਜੰਗਨਾਮੇ 'ਚ ਜਦੋਂ ਡਿਸਕ੍ਰਾਈਬ ਕਰਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਤੋ ਇੱਕ ਹਿੰਦੁਸਤਾਨ ਦੀ ਸੱਭਿਅਤਾ, ਭਾਰਤੀ ਸੱਭਿਅਤਾ ਵਾ, ਇੱਕ ਪੰਜਾਬੀ ਸੱਭਿਅਤਾ ਵਾ। ਪੰਜਾਬ ਦੇ ਵਿੱਚ ਵਸਣ ਵਾਲੇ ਲੋਕਾਂ ਦੇ ਹਰ ਪੱਖ ਤੋਂ ਹੀ ਜਿਹੜੇ ਵਖਰੇਵੇਂ ਆ ਬਾਕੀ ਭਾਰਤੀਆਂ ਨਾਲੋਂ, ਉੱਥੇ ਇਸ ਖੇਤਰ ਵਿੱਚ ਵੀ ਹੈ। ਜਿਹੜਾ ਬਾਕੀ ਭਾਰਤ ਦੇ ਲੋਕਾਂ ਲਈ ਆਮ ਗੱਲ ਹੋ ਸਕਦੀ ਆ, ਸਧਾਰਨ ਗੱਲ ਹੋ ਸਕਦੀ ਆ, ਸੁਭਾਵਿਕ ਗੱਲ ਹੋ ਸਕਦੀ ਆ, ਉਹੀ ਪੰਜਾਬ ਦੇ ਲੋਕਾਂ ਲਈ ਇੱਕ ਅਲੋਕਾਰ ਗੱਲ ਹੋ ਸਕਦੀ ਆ ਵੀ ਐਂ ਕਿਵੇਂ ਹੋ ਜਾਏਗਾ। ਤੇ ਪਰ ਭਾਰਤੀ ਮੀਡੀਆ ਨੇ ਜਾਂ ਫਿਲਮਾਂ ਨੇ ਜਾਂ ਗਾਉਣ ਪਾਣੀ ਨੇ ਜਾਂ ਹੋਰ ਸਾਰੇ ਮਾਹੌਲ ਨੇ ਜਿਹੜਾ ਮੰਦਭਾਗਾ ਪ੍ਰਭਾਵ ਪੰਜਾਬ ਦੇ ਲੋਕਾਂ ਵਿੱਚ ਸੱਭਿਆਚਾਰਕ ਹਮਲੇ ਰਾਹੀਂ ਮਤਲਬ ਪਾਇਆ ਹੈਗਾ। ਜਿਹੜਾ KPS ਗਿੱਲ ਦੇ ਮੌਕੇ ਇੱਕ ਬੜੀ ਸਕੀਮ ਦੇ ਨਾਲ ਇਹ ਚੀਜ਼ ਆਈ, ਜਦੋਂ ਉਹਨੇ ਐਲਾਨੀਆ ਤੌਰ ਤੇ ਕਿਹਾ ਕਿ ਅਸੀਂ ਜਿਹੜਾ ਸਿੱਖ ਸੰਘਰਸ਼ ਦੇ ਜੁਝਾਰੂ ਹੈਗੇ ਆ, ਜਿਨ੍ਹਾਂ ਦੀ ਪੰਜਾਬ ਦੇ ਸਿੱਖਾਂ ਦੇ ਵਿੱਚ ਜਾਂ ਆਮ ਲੋਕਾਂ 'ਚ ਬੜੀ ਇੱਜ਼ਤ ਆ, ਜੋ ਕੁਝ ਇਹਨਾਂ ਨੇ ਕਿਹਾ ਅਸੀਂ ਉਦੋਂ ਉਲਟ ਕਰਕੇ ਦਿਖਾਉਣਾ। ਉਲਟ ਕਰਕੇ ਦਿਖਾਉਣ ਦੀ ਜਿੱਦ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਸੱਭਿਆਚਾਰਕ ਮੇਲੇ ਲਾਉਣੇ ਸ਼ੁਰੂ ਕੀਤੇ, ਜਿਹੜੇ ਕਿ ਅਸਲ ਵਿੱਚ ਅਸੱਭਿਆਚਾਰਕ ਮੇਲੇ ਸੀਗੇ। ਉਹਨਾਂ ਦੇ ਰਾਹੀਂ ਭਾਰਤੀ ਹਿੰਦੁਸਤਾਨੀ ਸੱਭਿਆਚਾਰ ਜਿਹੜਾ ਹੈਗਾ ਉਹ ਲੈ ਕੇ ਆਂਦਾ। ਤੇ ਉਹਨਾਂ ਸਟੇਜਾਂ, ਜਦੋਂ ਪੁਰਾਣੇ ਵੇਲਿਆਂ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਜਦੋਂ ਅਖਾੜੇ ਲੱਗਦੇ ਸੀ, ਤਾਂ ਰੱਬ ਦਾ ਨਾਮ ਲੈ ਕੇ, ਧਰਮ ਦਾ ਨਾਮ ਲੈ ਕੇ ਉਹੋ ਜਿਹੇ ਗੀਤ ਜਿਨ੍ਹਾਂ ਨੂੰ ਸਮਾਜ ਵਿੱਚ ਸੁਣਿਆ ਜਾ ਸਕੇ, ਜਿਹੜੀ ਥੋੜੀ ਬਹੁਤੀ ਸਾਰਥਕ ਸੇਧ ਵੀ ਦਿੰਦੇ ਹੋਣ, ਉਹ ਜਿਹੜੀ ਸਾਰੀ ਗਾਇਕੀ ਸੀ ਉਹਦੀ ਥਾਂ ਦੇ ਉੱਤੇ ਇੱਥੇ ਫਿਰ ਆਰਕੈਸਟਰਾ ਟਾਈਪ ਦੀ ਗਾਇਕੀ ਆ ਜਿਹੜੀ ਉਹਨੂੰ ਲਿਆਂਦਾ ਗਿਆ। ਜੈ ਪ੍ਰਧਾ ਨਾਈਟ, ਸ਼੍ਰੀ ਪ੍ਰਧਾ ਨਾਈਟ, ਸ਼੍ਰੀ ਦੇਵੀ ਨਾਈਟ ਤੇ ਫਲਾਨਾ ਨਾਈਟ, ਇੱਥੇ ਫਿਰ ਇਸ ਤਰੀਕੇ ਦਾ ਜਿਹੜਾ ਮਾਹੌਲ ਲੈ ਕੇ ਆਂਦਾ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਪੰਜਾਬ ਦੀ ਗਾਇਕੀ ਜਿਹੜੀ ਆ, ਜਿਹੜੀ ਉਦੋਂ ਇੱਕ ਵਾਰੀ ਤਿਲਕੀ, ਅੱਜ ਉਸ ਜਿਹੜੇ ਉਦੋਂ KPS ਗਿੱਲ ਵੇਲੇ ਸਟੇਜਾਂ ਤੇ ਜਾ ਕੇ ਗਾਇਕ ਗਾਉਂਦੇ ਰਹੇ, ਖੁਦ ਕੁਲਦੀਪ ਮਾਣਕ ਜਾਂਦਾ ਰਿਹਾ ਸਟੇਜਾਂ ਦੇ ਉੱਤੇ, ਖੁਦ ਗੁਰਦਾਸ ਮਾਨ ਜਿਹੜਾ ਉਹ ਦੇਸ ਹੋਇਆ ਪਰਦੇਸ ਫਿਲਮ ਜਿਹੜੀ ਆ ਜਦੋਂ ਰਿਲੀਜ਼ ਕਰਾਉਣੀ ਆ, ਉਹਦੀ ਕਾਪੀ ਉਹ ਕਰਵਾਈ ਉਹ ਤੋਂ KPS ਗਿੱਲ ਤੋਂ। ਪਰ ਉਸ ਵੇਲੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਬਿਮਾਰੀ ਨੂੰ ਅਸੀਂ ਇੱਥੇ ਇਸ ਸਟੇਟ ਸਿਸਟਮ ਦੇ ਨਾਲ ਮਿਲ ਕੇ ਖੜਾ ਕਰ ਰਹੇ ਹਾਂ ਵੀ ਇਹਦਾ ਭਵਿੱਖ ਕੀ ਆ। ਸੋ ਜਿਹੜੀ ਬਿਮਾਰੀ ਉਸ ਮੌਕੇ ਸ਼ੁਰੂ ਕੀਤੀ ਗਈ ਸੀ 1993-94 ਚ ਖਾੜਕੂ ਲਹਿਰ ਨੂੰ ਜਿਹੜਾ ਸੀ ਅਲਵਿਦਾ ਕਹਿਣ ਦੇ ਨਾਂ ਤੇ, ਕਿਉਂਕਿ 1993 ਦੀ 15 ਅਗਸਤ ਵਾਲੇ ਦਿਨ ਦਿਆਲਗੜ੍ਹ ਪਿੰਡ ਆ ਬਟਾਲੇ ਦੇ ਕੋਲ, ਉੱਥੇ ਖਾੜਕੂ ਲਹਿਰ ਦਾ ਬੜਾ ਵੱਡਾ ਪ੍ਰਭਾਵ ਸੀ। ਤੇ ਉੱਥੇ ਇਹ ਦਿਖਾਉਣ ਦੇ ਲਈ ਕਿ ਲਓ ਜੀ ਅਸੀਂ ਖਾੜਕੂ ਲਹਿਰ ਖਤਮ ਕਰ ਦਿੱਤੀ ਆ, ਉੱਥੇ ਇੱਕ ਬੜਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਤੇ ਅਖਬਾਰ ਦੀ ਜਗਬਾਣੀ ਦੀ ਖਬਰ ਅੱਜ ਤੱਕ ਮੇਰੇ ਕੋਲ ਆ, ਜਿਹਦੇ ਵਿੱਚ ਲਿਖਿਆ ਹੋਇਆ ਕਿ ਢੋਲ ਦੇ ਡੱਗੇ ਉੱਤੇ ਕੀਤਾ ਗਿਆ ਖਾੜਕੂ ਲਹਿਰ ਦੇ ਖਾਤਮੇ ਦਾ ਐਲਾਨ। ਅੱਤਵਾਦ ਅੱਖਰ ਲਿਖਿਆ ਵੀ ਅੱਤਵਾਦ ਦੇ ਖਾਤਮੇ ਦਾ ਐਲਾਨ ਕੀਤਾ ਗਿਆ।
ਹੁਣ ਉਹ ਅੱਤਵਾਦ ਦੇ ਖਾਤਮਾ ਹੋਇਆ ਪਤਾ ਨਹੀਂ, ਖਾੜਕੂ ਲਹਿਰ ਦਾ ਕੁਝ ਵਿਗੜਿਆ ਪਤਾ ਨਹੀਂ, ਪਰ ਪੰਜਾਬ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਤਬਾਹੀ ਦੀ ਉਦੋਂ ਸ਼ੁਰੂਆਤ ਹੋ ਗਈ ਸੀ, ਜਿਹੜੀ ਕਿ ਹੌਲੀ ਹੌਲੀ ਸਿਖਰ ਤੇ ਗਈ। ਤੇ ਹੁਣ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਗਾਇਕਾਂ ਦੇ ਵਿੱਚ ਇੱਕ ਹੋੜ ਲੱਗੀ ਹੋਈ ਆ ਕਿ ਸਭ ਤੋਂ ਵੱਧ ਗੰਦਾ ਕੌਣ ਗਾਉਂਦਾ, ਸਭ ਤੋਂ ਵੱਧ ਅਸ਼ਲੀਲ ਤੇ ਸਭ ਤੋਂ ਵੱਧ ਅਸਭਿਅਕ ਕੌਣ ਗਾਉਂਦਾ। ਜਿਹੜੇ ਲੋਕ ਸ਼ੁਰੂ ਵਿੱਚ ਗਾਇਕੀ ਦੇ ਜਾਂ ਗੀਤਕਾਰੀ ਦੇ ਖੇਤਰ ਵਿੱਚ ਉਦੋਂ KPS ਗਿੱਲ ਦੀਆਂ ਸਟੇਜਾਂ ਵੀ ਜਿਹੜੀਆਂ ਜਿਨ੍ਹਾਂ ਨੇ ਉਦੋਂ ਕੀਤੀਆਂ, ਉਸ ਤੋਂ ਬਾਅਦ ਵਿੱਚ ਵੀ ਜਿਹੜੇ ਗਾਇਕ ਆਏ ਉਹ ਵੀ ਹੱਕੇ ਬੱਕੇ ਨੇ ਕਿ ਅਸੀਂ ਆਹ ਕੁਛ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਆਹ ਕੁਛ ਇਹਦੇ ਰਿਜ਼ਲਟ ਨਿਕਲਣਗੇ। ਅੱਜ ਪੰਜਾਬ ਦੀ ਗਾਇਕੀ ਜਿਹੜੀ ਆ ਪੰਜਾਬ ਦੀਆਂ ਧੀਆਂ ਪੁੱਤਾਂ ਨੂੰ ਨਸ਼ੇੜੀ, ਅਯਾਸ਼, ਆਸ਼ਕ ਮਸ਼ੂਕ, ਗੁੰਡੇ, ਬਦਮਾਸ਼ ਤੇ ਬਲਾਤਕਾਰੀਏ ਬਣਨ ਦਾ ਹੋਕਾ ਦਿੰਦੀ ਫਿਰਦੀ ਆ। ਤੇ ਪੰਜਾਬ ਦੀ ਗਾਇਕੀ ਜਿਹੜੀ ਆ ਉਹਦੇ ਵਿੱਚ ਜਦੋਂ ਇੰਨੇ ਨਾਵਾਚਕ ਜਿਹੜੇ ਨੇ ਅਮਲ ਉਹਨਾਂ ਦੀ ਭਰਮਾਰ ਹੋਵੇ, ਤੇ ਜਦੋਂ ਪੰਜਾਬ ਦੇ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਫਿਲਮਾਏ ਹੋਏ ਜਿਹੜੇ ਪੰਜਾਬੀ ਸੱਭਿਆਚਾਰ ਤੋਂ ਕੋਹਾਂ ਦੂਰ ਗੀਤ ਹੋਣ, ਜਿਨ੍ਹਾਂ ਵਿੱਚ ਰਿਸ਼ਤੇ ਨਾਤਿਆਂ ਦੀ ਜਾਂ ਪੰਜਾਬ ਦੀਆਂ ਨੈਤਿਕ ਕਦਰਾਂ ਕੀਮਤਾਂ ਦੀ ਮੁਕੰਮਲ ਬਰਬਾਦੀ ਜਦੋਂ ਦੇਖਦੇ ਆ, ਉਸ ਮੌਕੇ ਫਿਰ ਇਸ ਗੱਲ ਤੇ ਚਰਚਾ ਕਰਨ ਦੀ ਲੋੜ ਪੈਂਦੀ ਆ ਕਿ ਕੀ ਕੀਤਾ ਜਾਵੇ। ਕਤਲ ਵੀ ਕਰਕੇ ਦੇਖ ਲਏ, ਅਦਾਲਤਾਂ ਦੀ ਲੜਾਈ ਵੀ ਲੜ ਕੇ ਦੇਖ ਲਈ। ਪੰਜਾਬੀ ਗਾਇਕੀ ਨੂੰ, ਜਿਹੜੀ ਸਾਡੀ ਮਾਂ ਬੋਲੀ ਨੂੰ ਪਲੀਤ ਕਰਦੀ ਗਾਇਕੀ ਆ, ਜਿਹੜੀ ਉਸ ਗਾਇਕੀ ਨੂੰ ਕਿਵੇਂ ਨੱਥ ਪਾਈ ਜਾਵੇ। ਤਾਂ ਉੱਥੇ ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਗਾਇਕੀ ਦੇ ਨਾਲ ਸੰਬੰਧਿਤ ਬਹੁਤ ਸਾਰੇ ਲੋਕਾਂ ਦੀ ਇੰਟਰਵਿਊ ਸੁਣਨ ਦਾ ਮੌਕਾ ਮਿਲਿਆ। ਉਹਨਾਂ ਸਾਰਿਆਂ ਦਾ ਰੋਣਾ ਇਹੀ ਸੀ ਕਿ ਅਸੀਂ ਖੁਦ ਵੀ ਇਹੋ ਜਿਹੀ ਗਾਇਕੀ ਨਹੀਂ ਚਾਹੁੰਦੇ, ਪਰ ਜਦੋਂ ਅੱਜ ਦੇ ਜ਼ਮਾਨੇ ਦੇ ਵਿੱਚ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਗੀਤ ਚੰਗਾ ਪਾਉਂਦੇ ਆ ਤਾਂ ਉਹਨੂੰ ਵਿਊਜ਼ ਨਹੀਂ ਮਿਲਦੇ, ਉਹਨੂੰ ਲੋਕ ਸੁਣਦੇ ਨਹੀਂ। ਤੇ ਜੇਕਰ ਕੋਈ ਮਾੜਾ ਗੀਤ, ਕੋਈ ਚਾਲੂ ਜਿਹਾ ਗੀਤ, ਕੋਈ ਇਹੋ ਜਿਹਾ ਗੀਤ ਜਿਹਨੂੰ ਸਾਡੀ ਆਤਮਾ ਵੀ ਪ੍ਰਵਾਨ ਨਾ ਕਰਦੀ ਹੋਵੇ, ਜਦੋਂ ਅਸੀਂ ਉਹਨੂੰ ਪਾਉਂਦੇ ਆ ਤਾਂ ਲੋਕ ਸੁਣਦੇ ਆ। ਇਸ ਕਰਕੇ ਲੋਕ ਜਾਂ ਸਰੋਤੇ ਜਿਹੜੇ ਨੇ ਉਹ ਬਹੁਤੇ ਜ਼ਿੰਮੇਵਾਰ ਨੇ। ਦੂਸਰੇ ਪਾਸੇ ਪੰਜਾਬ ਦੇ ਸਰੋਤੇ ਜਾਂ ਸਾਰੀ ਦੁਨੀਆ ਦੇ ਵਿੱਚ ਜਿਨ੍ਹਾਂ ਸਰੋਤਿਆਂ ਦੇ ਉੱਤੇ ਇਹ ਇਲਜ਼ਾਮ ਲਾਇਆ ਜਾ ਰਿਹਾ ਪੰਜਾਬੀ ਗਾਇਕਾਂ ਵੱਲੋਂ ਜਾਂ ਗੀਤਕਾਰਾਂ ਵੱਲੋਂ ਕਿ ਇਹੀ ਲੋਕ ਨੇ ਜਿਹੜੇ ਸਾਨੂੰ ਇਸ ਤਰ੍ਹਾਂ ਦੀ ਗਾਇਕੀ ਵੱਲ ਧੱਕ ਕੇ ਲੈ ਕੇ ਆਉਂਦੇ ਆ, ਜੇ ਉਹਨਾਂ ਦੀ ਗੱਲ ਕਰੀਏ ਸਰੋਤਿਆਂ ਦੀ, ਤਾਂ ਹਰੇਕ ਸਰੋਤਾ ਤੁਹਾਨੂੰ ਇਹੀ ਕਹਿੰਦਾ ਮਿਲੂਗਾ ਜਾਂ ਆਮ ਪੰਜਾਬੀ ਇਹੀ ਕਹਿੰਦੇ ਸੁਣ ਮਿਲਣਗੇ ਕਿ ਗਾਣੇ ਬੜੇ ਮਾੜੇ ਆਉਣ ਲੱਗੇ, ਗਾਣੇ ਬੜੇ ਗੰਦੇ ਆਉਣ ਲੱਗੇ, ਔਰ ਥਾਂ ਥਾਂ ਦੇ ਉੱਤੇ ਇਹੋ ਜਿਹੇ ਗੀਤ ਵੀ ਸਗਾਂ ਤੇ ਹੁਣ ਤਾਂ ਆਉਣ ਲੱਗ ਪਏ ਨੇ ਜਿਨ੍ਹਾਂ ਦਾ ਹੋਕਾ ਸਿੱਧਮ ਸਿੱਧਾ ਕਿ ਕਲਮਾਂ ਚੱਕੀਆਂ ਤੇ ਲਿਖਣ ਜਵਾਕ ਬਹਿ ਗਏ, ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ। ਲੁੱਚਾ ਸ਼ਬਦ ਆਪਣੇ ਆਪ ਦੇ ਵਿੱਚ ਹੀ ਅਤ ਘਿਨਾਉਣਾ ਤੇ ਮਾੜਾ ਸ਼ਬਦ ਆ, ਤੇ ਲੁੱਚੀਆਂ ਗੀਤਕਾਰੀਆਂ ਜਿਹੜੀਆਂ ਨੇ ਉਹਨਾਂ ਨੇ ਪੰਜਾਬ ਦੀ ਫਿਜ਼ਾਂ ਦੇ ਵਿੱਚ ਇੱਕ ਪੰਜਾਬੀ ਮਾਂ ਬੋਲੀ ਨੂੰ ਇਹੋ ਜਿਹਾ ਕਲੰਕ ਲਾਉਣਾ ਸ਼ੁਰੂ ਕੀਤਾ ਹੋਇਆ ਕਿ ਗੋਲੀਆਂ ਨਾਲ ਜਾਂ ਅਦਾਲਤਾਂ ਦੇ ਰਾਹੀਂ ਰਾਹ ਜਿਹੜੇ ਸੀ ਰੋਕਣ ਦੇ ਇਸ ਗਾਇਕੀ ਦੇ ਜਦੋਂ ਉਹ ਅਸਫਲ ਹੋ ਗਏ ਨੇ, ਤਾਂ ਉਸ ਮੌਕੇ ਚਰਚਾ ਕਰਨੀ ਬਣਦੀ ਆ ਕਿ ਹੱਲ ਕਿਵੇਂ ਨਿਕਲੇ। ਤੋ ਇੱਕ ਜਿਹੜਾ ਹੱਲ ਮੋਟਾ ਜਿਹਾ ਹੈ ਕਿ ਇਸ ਤਰ੍ਹਾਂ ਦੀ ਗਾਇਕੀ ਨੂੰ ਜਿਹੜੀ ਅਸ਼ਲੀਲਤਾ ਨੂੰ ਜਾਂ ਅਸਭਿਅਕ ਕਦਰਾਂ ਕੀਮਤਾਂ ਨੂੰ ਫੈਲਾਉਂਦੀ ਆ, ਉਹਨੂੰ ਲਾਂਭੇ ਕਰਕੇ ਚੰਗੀ ਗਾਇਕੀ ਨੂੰ ਲਿਆਉਣ ਦਾ ਮੋਟਾ ਜਿਹਾ ਫਾਰਮੂਲਾ ਜਿਹੜਾ ਚਰਚਾ ਚੋਂ ਨਿਕਲਦਾ ਉਹ ਇਹ ਆ ਕਿ ਜਿਹੜੀ ਗਾਇਕੀ ਗਲਤ ਆ, ਜਿਹੜੀ ਸਮਾਜ ਲਈ ਘਾਤਕ ਆ, ਜਿਹੜੀ ਸਮਾਜਿਕ ਕਦਰਾਂ ਕੀਮਤਾਂ ਤੇ ਪੰਜਾਬ ਦੇ ਸੱਭਿਆਚਾਰ ਦੇ ਉਲਟ ਵਾ, ਉਸ ਗਾਇਕੀ ਨੂੰ, ਉਸ ਗੀਤਕਾਰੀ ਨੂੰ ਰੱਦ ਕੀਤਾ ਜਾਵੇ। ਉਹਨੂੰ YouTube ਦੇ ਉੱਤੇ ਜਾਂ ਅਸੀਂ ਘਰਾਂ 'ਚ ਜਾਂ ਹੋਰ ਥਾਵਾਂ ਤੇ ਸੁਣਨਾ ਬੰਦ ਕਰੀਏ, ਘਟਾਈਏ। ਤੇ ਦੂਸਰੇ ਪਾਸੇ ਜਿਹੜੀ ਪੰਥ ਅਤੇ ਪੰਜਾਬ ਨੂੰ ਸਮਰਪਿਤ ਗਾਇਕੀ ਆ, ਉਹਨੂੰ ਅਸੀਂ ਵੱਧ ਤੋਂ ਵੱਧ ਸੁਣੀਏ, ਸ਼ੇਅਰ ਕਰੀਏ ਤੇ ਲੋਕਾਂ ਦੇ ਵਿੱਚ ਉਹਨੂੰ ਲੈ ਕੇ ਜਾਈਏ। ਜਦੋਂ ਗੀਤਕਾਰਾਂ ਨੂੰ ਤੇ ਕਲਾਕਾਰਾਂ ਨੂੰ ਤੇ ਗਾਇਕਾਂ ਨੂੰ ਇਹ ਦੇਖਣ ਨੂੰ ਮਿਲੇਗਾ ਕਿ ਚੰਗੀ ਸੋਚ ਵਾਲੀ ਗਾਇਕੀ ਨੂੰ ਪੰਜਾਬ ਸੁਣਦਾ, ਦੁਨੀਆ ਸੁਣਦੀ ਆ, ਕਮਾਈ ਇਹ ਤੋਂ ਵੀ ਹੋ ਸਕਦੀ ਆ, ਚਰਚਾ ਵਿੱਚ ਇਹਦੇ ਨਾਲ ਵੀ ਆਇਆ ਜਾ ਸਕਦਾ, ਤਾਂ ਹੋ ਸਕਦਾ ਕਿ ਹੋਰ ਲੋਕਾਂ ਨੂੰ ਵੀ ਇਸ ਗੱਲ ਤੋਂ ਪ੍ਰੇਰਨਾ ਮਿਲੇ। ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਇਸ ਮਸਲੇ ਉੱਤੇ ਜਦੋਂ ਪੰਜਾਬੀ ਗਾਇਕਾਂ ਨਾਲ ਡਾਇਲੋਗ ਕੀਤਾ ਗਿਆ, ਪੰਜਾਬੀ ਫਿਲਮ ਲਾਈਨ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਤਾਂ ਸਾਰਿਆਂ ਦਾ ਇਹੀ ਕਹਿਣਾ ਸੀ ਕਿ ਚੰਗੀ ਗਾਇਕੀ ਨੂੰ ਜਿੰਨਾ ਟਾਈਮ ਲੋਕ ਪ੍ਰਵਾਨ ਨਹੀਂ ਕਰਦੇ ਤੇ ਉਹ ਤੋਂ ਕਮਾਈਆਂ ਨਹੀਂ ਹੋਣ ਲੱਗਦੀਆਂ, ਤੇ ਜਿੰਨਾ ਟਾਈਮ ਗੰਦੀ ਗਾਇਕੀ ਤੋਂ ਕਮਾਈਆਂ ਹੁੰਦੀਆਂ ਰਹਿਣਗੀਆਂ, ਉਹਨਾਂ ਟਾਈਮ ਇਹ ਗੱਲ ਰੁਕਣੀ ਮੁਸ਼ਕਲ ਆ। ਹੁਣ ਇੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬੜੇ ਹੀ ਇਹੋ ਜਿਹੇ ਗੀਤ,
ਬੜੇ ਹੀ ਇਹੋ ਜਿਹੇ ਗੀਤਕਾਰ, ਬੜੇ ਹੀ ਇਹੋ ਜਿਹੇ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਮਾਲਾ ਮਾਲ ਕਰਨ ਦੇ ਲਈ ਪੰਥ ਅਤੇ ਪੰਜਾਬ ਦੀ ਚਰਚਾ ਕੀਤੀ ਆ। ਬੇਸ਼ੱਕ ਉਹਨਾਂ ਵਿੱਚੋਂ ਬਹੁਤਿਆਂ ਨੇ ਚਲੰਤ ਗਾਇਕੀ ਨੂੰ ਵੀ ਅਪਣਾਇਆ, ਕਦੇ ਕਦਾਈ ਉਹਨਾਂ ਨੇ ਅੰਦਰੋਂ ਦਿਲ ਦੇ ਵਿੱਚੋਂ ਆਪਦੀ ਜ਼ਿੰਮੇਵਾਰੀ ਸਮਝਦੇ ਆ ਸਟੇਜਾਂ ਤੋਂ ਖੜ ਕੇ ਪੰਥ ਅਤੇ ਪੰਜਾਬ ਪ੍ਰਤੀ ਆਪਦੀ ਜ਼ਿੰਮੇਵਾਰੀ ਜ਼ਰੂਰ ਨਿਭਾਈ ਹੈ। ਜਿਵੇਂ ਅਸੀਂ ਗੱਲ ਕਰਦੇ ਆਂ ਬਿਨੇਪਾਲ ਬੁੱਟਰ ਨਾਂ ਦਾ ਇੱਕ ਇਹੋ ਜਿਹਾ ਨੌਜਵਾਨ ਆ ਜਿਹਦਾ ਪਿਛਲੇ ਸਮੇਂ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀ ਬੜੀ ਚਰਚਾ ਹੋਈ, ਜਿਹਨੇ ਸਾਫ਼ ਤੌਰ ਤੇ ਇਹ ਲਿਖਿਆ ਕਿ ਮੈਂ ਬਿਨੇਪਾਲ ਬੁੱਟਰ ਬੋਲਦਾ, ਤੇਰੇ ਜਿਹੜੇ ਸਾਜੇ ਹੋਏ ਸਿੱਖ ਸੀ ਉਹਨਾਂ ਵਿੱਚੋਂ ਮੈਂ ਇੱਕ ਵਾਂ, ਪਰ ਮੇਰੇ ਕੋਲ ਸਿਵਾਏ ਇਸ ਕੜੇ ਤੋਂ ਹੋਰ ਤੇਰਾ ਕੱਖ ਨਹੀਂ ਬਚਿਆ, ਬਾਕੀ ਸਾਰੇ ਕਕਾਰ ਜਿਹੜੇ ਨੇ ਮੇਰੇ ਕੋਲ ਹੁਣ ਬਾਕੀ ਨਹੀਂ ਹੈਗੇ। ਫਿਰ ਉਸ ਚੀਜ਼ ਤੋਂ ਅੱਗੇ ਤੁਰਦਿਆਂ ਹੋਇਆਂ ਉਹਨੇ ਉਸ ਸਫ਼ਰ ਨੂੰ ਆਪਣੇ ਸਫ਼ਰ ਨੂੰ ਅੱਗੇ ਤੁਰਦਿਆਂ ਹੋਇਆਂ ਇੱਕ ਵਕਤ ਉਹ ਆਇਆ ਜਦੋਂ ਉਹ ਸਾਬਤ ਸੂਰਤ ਸਿੱਖ ਬਣ ਕੇ ਚੰਗੇ ਗਾਇਕ ਦੇ ਰੂਪ ਦੇ ਵਿੱਚ ਤੇ ਚੰਗੇ ਸਿੱਖ ਦੇ ਰੂਪ ਦੇ ਵਿੱਚ ਬਣਨ ਦੇ ਰਾਹ ਤੁਰਿਆ। ਤਾਂ ਇਸੇ ਤਰੀਕੇ ਨਾਲ ਰਾਜ ਕਾਕੜਾ ਜਿਹੜਾ ਹੈ ਉਹਨੇ ਵੀ ਚਾਲੂ ਟਾਈਪ ਦੀ ਗਾਇਕੀ ਨਾਲ ਆਪਦਾ ਜੀਵਨ ਭਾਵੇਂ ਸ਼ੁਰੂ ਕੀਤਾ, ਪਰ ਉਹਦੀ ਐ ਭਾਰਤ ਨਾਂ ਦੀ ਇੱਕ ਇਹੋ ਜਿਹੀ ਐਲਬਮ ਆਈ ਜਿਹੜੀ ਭਾਰਤੀ ਜਿਹੜਾ ਤਸ਼ੱਦਦ ਆ ਸਿੱਖਾਂ ਉੱਤੇ ਹੋ ਰਿਹਾ, ਜ਼ੁਲਮ ਹੋ ਰਹੇ ਨੇ, ਜਿਹੜੇ ਬੇਇਨਸਾਫੀਆਂ ਦੀ ਕਹਾਣੀ ਆ ਉਹ ਵੀ ਉਹ 'ਚ ਬਿਆਨ ਕੀਤਾ। ਤੇ ਉਸ ਸਫ਼ਰ ਤੋਂ ਚੱਲੀ ਹੋਈ ਕਹਾਣੀ ਅੱਗੇ ਦੀ ਅੱਗੇ ਪੱਤਾ ਪੱਤਾ ਸਿੰਘਾਂ ਦਾ ਬੈਰੀ ਫਿਲਮ ਦੇ ਰੂਪ ਦੇ ਵਿੱਚ, ਜਾਂ ਹੁਣ ਉਹਦੀ ਸਾਰੀ ਗਾਇਕੀ ਸਮਝ ਲਓ ਵੀ ਪੰਥ ਅਤੇ ਪੰਜਾਬ ਦੇ ਦਰਦ ਵਿੱਚ ਭਿੱਜੀ ਹੋਈ ਗਾਇਕੀ ਦੇ ਰੂਪ ਦੇ ਵਿੱਚ ਹੀ ਰਹਿ ਗਈ ਆ। ਇਸੇ ਤਰੀਕੇ ਨਾਲ ਮੰਗਲ ਢਿੱਲੋਂ ਨਾਂ ਦਾ ਇੱਕ ਇਹੋ ਜਿਹਾ ਸਾਡਾ ਕਲਾਕਾਰ ਆ ਪੰਜਾਬੀ ਜਿਹਨੇ ਇਸੇ ਤਰੀਕੇ ਦੀਆਂ ਫਿਲਮਾਂ ਖਾਲਸਾ ਟਾਈਪ ਜਾਂ ਹੋਰ ਬਣਾਉਣੀਆਂ ਸ਼ੁਰੂ ਕੀਤੀਆਂ। ਗੁਰਦਾਸ ਮਾਨ ਦੀ ਬਹੁਤ ਸਾਰੀ ਗਾਇਕੀ ਨਾਲ ਲੋਕਾਂ ਦੇ ਅਸਹਿਮਤੀ ਹੋਣੀਆਂ, ਪਰ ਬਹੁਤੀ ਜਿਹੜੀ ਉਹਦੀ ਗਾਇਕੀ ਹੈ ਲੋਕਾਂ ਨੂੰ ਪ੍ਰਵਾਨ ਆ। ਉਹਦਾ ਗੀਤ ਸਰਵੰਸ ਦਾਨੀਆਂ ਵੇ ਦੇਣਾ ਕੌਣ ਦਊਗਾ ਤੇਰਾ ਬੜਾ ਚਰਚਾ 'ਚ ਰਿਹਾ। ਖਾਸ ਤੌਰ ਦੇ ਉੱਤੇ ਜ਼ਿਕਰ ਕਰਨਾ ਚਾਹਾਂਗਾ ਸਤਿੰਦਰ ਸਰਤਾਜ ਦਾ। ਸਤਿੰਦਰ ਸਰਤਾਜ ਨੇ ਸਾਰਥਕ ਅਤੇ ਸੱਭਿਆਚਾਰਕ ਤਾਂ ਨੈਤਿਕ ਕਦਰਾਂ ਕੀਮਤਾਂ ਨਾਲ ਭਰੀ ਹੋਈ ਗਾਇਕੀ ਨੂੰ ਉਤਾਰ ਕੇ ਇੱਕ ਨਵਾਂ ਮਾਹੌਲ ਸਿਰਜਣ ਦਾ ਯਤਨ ਕੀਤਾ, ਜਿਹਦੇ ਵਿੱਚ ਬਾਕੀ ਸਾਰੇ ਜਿਹੜੇ ਨੇ ਉਹਦੇ ਸਾਹਮਣੇ ਜ਼ੀਰੋ ਹੋਏ ਲੱਗਦੇ ਨੇ, ਕਿਉਂਕਿ ਉਹਨੇ ਇਹੋ ਜਿਹਾ ਗੀਤ ਗਾਉਣ ਤੋਂ ਅਜੇ ਤੱਕ ਨਾ ਕੀਤੀ ਹੋਈ ਆ ਜਿਹੜਾ ਪੰਜਾਬ ਅਤੇ ਪੰਥ ਦੀ ਰੂਹ ਤੋਂ ਬਿਲਕੁਲ ਵੱਖਰੀ ਕੋਈ ਗੱਲ ਕਰਦਾ ਹੋਵੇ। ਉਹਦੇ ਗੀਤਾਂ ਦੇ ਅੰਦਰੋਂ ਜਿੱਥੇ ਹੋਰ ਬਹੁਤ ਸਾਰੇ ਜਿਹੜੇ ਮਸਲੇ ਨੇ ਜਾਂ ਮੁੱਦੇ ਨੇ ਉਹਨਾਂ ਦੀ ਚਰਚਾ ਹੁੰਦੀ ਆ, ਜਦੋਂ ਪੰਜਾਬ ਦੀ ਧਰਤੀ ਉੱਤੇ ਹਰ ਅੱਖ ਜਿਹੜੀ ਕੁਰਲਾ ਰਹੀ ਸੀ ਕਿ ਬੇਅਦਬੀਆਂ ਕਰਕੇ ਖੂਨ ਦੇ ਅਥਰੂ ਰੋ ਰਹੇ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਨੇ ਪੰਜਾਬ ਦਾ ਜਿਹੜਾ ਹਰ ਸਿੱਖ ਵਾ, ਹਰ ਵਿਅਕਤੀ ਆ ਜਿਹੜਾ ਉਹਨੂੰ ਦੁਖੀ ਕੀਤਾ ਹੋਇਆ ਸੀ। ਉਹਨਾਂ ਦਿਨਾਂ ਦੇ ਵਿੱਚ ਉਹਨੇ ਪਰਲੋ ਨਾਂ ਦਾ ਇੱਕ ਇਹੋ ਜਿਹਾ ਗੀਤ ਕੱਢਿਆ ਜਿਹਦੇ ਵਿੱਚ ਸਾਫ਼ ਤੌਰ ਦੇ ਉੱਤੇ ਉਹਨੇ ਇਹ ਗੱਲ ਕਹੀ ਕਿ ਜਿਹੜੇ ਮਨੁੱਖ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਕੀਤੀ, ਬਈ ਕਮਾਲ, ਮਤਲਬ ਬੇਅਦਬੀ ਉਹਨਾਂ ਨੇ ਐਡੀ ਮਾੜੀ, ਐਡੀ ਘਿਨਾਉਣੀ, ਇੰਨੀ ਨੀਚ ਗੱਲ ਕੀਤੀ ਆ। ਉਸ ਗੱਲ ਨੂੰ ਵੀ ਆਪਦੀ ਗਾਇਕੀ ਵਿੱਚ ਲੈ ਆਉਣਾ ਜਿਹੜੀ ਕਿ ਆਮ ਤੌਰ ਤੇ ਬੜਾ ਨਾਮੁਮਕਿਨ ਜਿਹਾ ਗੱਲ ਹੁੰਦਾ, ਗਾਇਕ ਇਦਾਂ ਦੇ ਵਿਸ਼ਿਆਂ ਤੋਂ ਭੱਜਦੇ ਹੁੰਦੇ ਆ, ਪਰ ਉਹਨੇ ਠੋਕ ਵਜਾ ਕੇ ਇਹ ਗੱਲ ਕਹੀ ਕਿ ਜਿਹੜੀ ਬੇਅਦਬੀ ਹੋਈ ਆ ਇਹ ਬੜੀ ਮਾੜੀ ਆ। ਤੇ ਹੋਰ ਵੀ ਉਹਦੇ ਬਹੁਤ ਸਾਰੇ ਗੀਤ ਇਦਾਂ ਦੇ ਆ। ਤੇ ਦੂਸਰੇ ਪਾਸੇ ਪੰਜਾਬੀ ਗਾਇਕੀ ਦੇ ਵਿੱਚ ਅਮਰ ਸਿੰਘ ਚਮਕੀਲਾ ਜਿਹੜਾ ਬੜੀ ਮਾੜੀ ਗਾਇਕੀ ਲਈ ਜਾਣਿਆ ਜਾਂਦਾ, ਉਹਨੇ ਜਦੋਂ ਬਾਬਾ ਤੇਰਾ ਨਨਕਾਣਾ ਗਾਇਆ ਉਹ ਇੱਕ ਆਪਣੇ ਆਪ ਦੇ ਵਿੱਚ ਇਹੋ ਜਿਹਾ ਗੀਤ ਸਾਬਤ ਹੋਇਆ, ਜਾਂ ਸਾਰੀ ਜਿਹੜੀ ਉਹਦੀ ਗਾਇਕੀ ਸੀ ਉਹਦੇ ਉਲਟ ਗੀਤ ਸੀਗਾ। ਪਰ ਉਸ ਤੋਂ ਅੱਗੇ ਜਦੋਂ ਉਹਨੇ ਨਾਮ ਜਪ ਲੈ ਨਾਂ ਦੀ ਕੈਸਟ ਕੀਤੀ ਹੋਰ ਵੀ ਜ਼ਿਆਦਾ ਚਰਚਾ 'ਚ ਆਇਆ। ਪਰ ਸਿਖਰ ਉਹਦਾ ਉਦਣ ਹੋਇਆ ਜਿੱਦਣ ਉਹਨੇ ਤਲਵਾਰ ਮੈਂ ਕਲਗੀ ਧਰਦੀ ਆ, ਮੈਂ ਨਹੀਂ ਕਿਸੇ ਤੋਂ ਡਰਦੀ ਆ ਵਾਲਾ ਗੀਤ ਗਾਇਆ, ਤੇ ਲੋਕਾਂ ਨੇ ਉਸ ਚਮਕੀਲੇ ਨੂੰ ਇੱਕ ਬਿਲਕੁਲ ਸਾਫ਼ ਥਾਂ ਦੇ ਉੱਤੇ ਖੜੇ ਨੂੰ ਦੇਖਿਆ, ਪਰ ਉਹਦੀ ਕਿਸਮਤ ਵਿੱਚ ਜਿਹੜਾ ਲਿਖਿਆ ਹੋਇਆ ਸੀਗਾ ਉਵੇਂ ਉਹਦੇ ਨਾਲ ਵਾਪਰਿਆ। ਜੇ ਕਿਤੇ ਜਿਉਂਦਾ ਰਹਿੰਦਾ ਹੋ ਸਕਦਾ ਵੀ ਉਹ ਪੰਥ ਤੇ ਪੰਜਾਬ ਨੂੰ ਸਮਰਪਿਤ ਹੋਰ ਚੰਗੇ ਗੀਤ ਕੌਮ ਦੀ ਝੋਲੀ 'ਚ ਪਾ ਕੇ ਜਾਂਦਾ, ਤੇ ਉਹ ਸ਼ਾਇਦ ਜਿਹੜੇ ਗੀਤਾਂ ਕਰਕੇ ਦੁਨੀਆ ਦੇ ਵਿੱਚ ਬਦਨਾਮ ਸੀ ਤੇ ਉਹ ਗਾਇਕੀ ਨੂੰ ਉਹ ਤਿਆਗ ਹੀ ਜਾਂਦਾ। ਪਰ ਜੋ ਕੁਛ ਸੱਚੇ ਪਾਤਸ਼ਾਹ ਦੀ ਦਰਗਾਹ 'ਚੋਂ ਲਿਖਿਆ ਹੁੰਦਾ ਉਵੇਂ ਭਾਣੇ ਵਾਪਰਦੇ ਨੇ। ਤੇ ਸੁੱਖਾ ਜਿੰਦਾ ਨਾਮ ਦੀ ਇੱਕ ਫਿਲਮ ਆਈ ਆ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖੇ ਉੱਤੇ, ਉਹਦੇ ਵਿੱਚ ਕਲੇਰ ਕੰਠ ਨਾਂ ਦੇ ਗਾਇਕ ਨੇ ਇੱਕ ਬੜਾ ਇਸ ਤਰ੍ਹਾਂ ਦਾ ਗੀਤ ਗਾਇਆ। ਤੇ ਜਿਹੜਾ ਦੇਬੀ ਮਖਸੂਸਪੁਰੀ ਆ ਉਹਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਨੂੰ ਸਮਰਪਿਤ ਉਹਦੇ ਵੈਸੇ ਵੀ ਉਹਦੇ ਗੀਤ ਜਿਹੜੇ ਨੇ ਬੜੇ ਕੰਮ ਦੇ ਨੇ, ਪਰ ਦਸ਼ਮੇਸ਼ ਪਾਤਸ਼ਾਹ ਨੂੰ ਦਸ਼ਮੇਸ਼ ਤੇਰੀ ਕੌਮ ਉੱਤੇ ਝੁੱਲੀਆਂ ਹਨੇਰੀਆਂ, ਮਨਮੋਹਨ ਵਾਰਸ ਦਾ ਪੰਥ ਚੜ੍ਹਦੀ ਕਲਾ ਵਿੱਚ ਪੰਥ ਖਾਲਸਾ ਢਾਵੇ ਢੇਰੀ ਨਾ,
ਤੇ ਜਾਗੋਵਾਲ ਵਾਲਿਆਂ ਨੇ ਗਾਇਆ ਸਿੰਘ ਸ਼ਹੀਦੀ ਪਾ ਗਿਆ ਬੈਰੀ ਨਾਲ ਲੜ ਕੇ। ਤੇ ਖਾਸ ਤੌਰ ਦੇ ਉੱਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਗੀਤ ਬੜਾ ਚਰਚਿਤ ਆ, ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਗੱਲ ਕਰਦਾ ਗੀਤ ਆ। ਜਿਵੇਂ ਸਤਿੰਦਰ ਸਰਤਾਜ ਦਾ ਉਹ ਗੀਤ ਆ ਬਈ ਜਿਹੜਾ ਉਹਦਾ ਇਸੇ ਤਰ੍ਹਾਂ ਦਾ ਇੱਕ ਗੀਤ ਹੈਗਾ ਕਿ ਜਦੋਂ ਪਤਾ ਹੋਵੇ ਕਾਲਜੇ 'ਚ ਛੇਕ ਹੋਣਗੇ ਜੀ, ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ। ਜਦੋਂ ਪਤਾ ਹੋਵੇ ਸੀਨਿਆਂ 'ਚ ਛੇਕ ਹੋਣਗੇ, ਉਦੋਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡ, ਹਾਲਾਂਕਿ ਸਤਿੰਦਰ ਸਰਤਾਜ ਦਾ ਇਹ ਕਹਿਣਾ ਕਿ ਮੈਂ ਇਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਗੀਤ ਗਾਇਆ ਸੀ, ਪਰ ਉਹਨੇ ਆਮ ਪੰਜਾਬੀ ਲੋਕਾਂ ਨੇ ਜਾਂ ਆਮ ਸਿੱਖ ਭਾਈਚਾਰੇ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਨਮੁਖ ਰੱਖ ਕੇ ਇਹ ਗੀਤ ਸੁਣਿਆ। ਇਸੇ ਤਰੀਕੇ ਦਾ ਗੀਤ ਜਿਹੜਾ ਹੈਗਾ ਹੋਰ ਚਰਚਾ 'ਚ ਆ ਕਿ ਤੂੰ ਆਵੇਂ ਤਾਂ ਰਾਹਾਂ ਚੁਰਾਹਿਆਂ ਨੇ ਦੱਸਣਾ ਕਿ ਕੀ ਹੋਇਆ ਤੇਰੇ ਜਾਣ ਮਗਰੋਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪ੍ਰਤੀ ਜਿਹੜਾ ਪਿਆਰ ਤੇ ਸਤਿਕਾਰ ਆ ਉਹ ਇਸ ਗੀਤ ਵਿੱਚੋਂ ਕਿ ਤੇਰੇ ਤੋਂ ਬਾਅਦ ਵਿੱਚ ਆਹ ਕੁਝ ਹੋਇਆ। ਜਿੱਥੇ ਚਮਕੀਲੇ ਦੀ ਮੌਤ ਬਾਰੇ ਬੜੀ ਚਰਚਾ ਰਹਿੰਦੀ ਆ ਕਿ ਉਹ, ਕਿਉਂਕਿ ਆਮ ਇਹ ਗੱਲ ਆਖੀ ਜਾਂਦੀ ਆ ਕਿ ਖਾੜਕੂ ਲਹਿਰ ਨੇ ਇਸ ਤਰ੍ਹਾਂ ਹੋਇਆ, ਪਰ ਦਿਲਸ਼ਾਦ ਅਖਤਰ ਇੱਕ ਇਹੋ ਜਿਹੀ ਪਰਸਨੈਲਿਟੀ ਆ ਜਿਹਦਾ ਕਤਲ ਜਿਹੜਾ ਹੈ ਪੁਲਿਸ ਨੇ ਕੀਤਾ, ਪਰ ਦਿਲਸ਼ਾਦ ਅਖਤਰ ਦੇ ਕਾਤਲ ਬਾਰੇ ਜਾਂ ਕਾਤਲ ਧਿਰ ਬਾਰੇ ਉਵੇਂ ਨਹੀਂ ਗੱਲ ਹੁੰਦੀ ਜਿਹੜਾ ਕਿ ਚੰਗੀ ਗੀਤਕਾਰੀ ਲਈ ਜਾਣਿਆ ਜਾਂਦਾ। ਦਿਲਸ਼ਾਦ ਅਖਤਰ ਨੇ ਨੀਵੇਂ ਦਰਜੇ ਦੇ ਗੀਤ ਨਹੀਂ ਗਾਏ, ਚਮਕੀਲੇ ਨੇ ਨੀਵੇਂ ਦਰਜੇ ਦੇ ਗੀਤ ਗਾਏ। ਨੀਵੇਂ ਦਰਜੇ ਦੇ ਗੀਤ ਗਾਉਣ ਵਾਲੇ ਦੇ ਕਤਲ ਤੋਂ ਬਾਅਦ ਵਿੱਚ ਹਾਲ ਦਾ ਹਾਈ ਪਾਉਣ ਵਾਲੇ, ਹਾਲਾਂਕਿ ਕਿਸੇ ਵੀ ਬੰਦੇ ਦਾ ਮਰਨਾ ਗਲਤ ਆ, ਪਰ ਉਹ ਉਸ ਮੌਕੇ ਚੁੱਪ ਰਹਿੰਦੇ ਨੇ ਜਦੋਂ ਦਿਲਸ਼ਾਦ ਅਖਤਰ ਜਿਹੜਾ ਕਿ ਹਾਂ ਪੱਖੀ ਚੰਗੀ ਠੀਕ ਠਾਕ ਗਾਇਕੀ ਗਾਉਣ ਵਾਲਾ ਹੈ, ਤੇ ਉਹਦੇ ਗੀਤ ਜਿਹੜੇ ਨੇ ਉਹਨਾਂ ਵਿੱਚੋਂ ਸਿੰਘ ਮਕਾਇਆ ਮੁੱਕਣੇ ਨਹੀਂ ਜ਼ਾਲਮ ਸਰਕਾਰੇ ਜਾਂ ਇਸ ਤਰੀਕੇ ਦੇ ਗੀਤ ਜਿਹੜੇ ਸਾਰਥਕ ਸੋਚ ਵਾਲੇ ਉਹਦੇ ਗੀਤ ਸੀਗੇ, ਉਹਨਾਂ ਦੀ ਚਰਚਾ ਹੁੰਦੀ ਰਹੀ ਆ। ਤੇ ਜਦੋਂ ਪੁਲਿਸ ਅਫਸਰਾਂ ਨੇ ਉਹਨੂੰ ਕਈ ਕਹਿੰਦੇ ਨੇ ਕਿ ਉਹ ਇਮੋਸ਼ਨਲ ਵੈਸੇ ਹੀ ਹੋ ਗਿਆ ਕੰਮ, ਪਰ ਕਈ ਲੋਕਾਂ ਨੂੰ ਇਹ ਸ਼ੱਕ ਆ ਕਿ ਉਹ ਜਾਣਬੁੱਝ ਕੇ, ਕਿਉਂਕਿ ਸਿੱਖ ਸੰਘਰਸ਼ ਦੇ ਹੱਕ ਵਿੱਚ ਉਹਦੀ ਗਾਇਕੀ ਭੁਗਤਦੀ ਸੀ, ਤੋ ਦਿਲਸ਼ਾਦ ਅਖਤਰ ਨੂੰ ਨਿਸ਼ਾਨਾ ਖਾਸ ਤੌਰ ਤੇ ਬਣਾਇਆ ਗਿਆ ਲੱਗਦਾ। ਤੋ ਦਿਲਸ਼ਾਦ ਅਖਤਰ ਤੋਂ ਬਾਅਦ ਵਿੱਚ ਆਪਾਂ ਗੱਲ ਕਰਦੇ ਹਾਂ ਅੱਜ ਦੇ ਪੰਜਾਬੀ ਗਾਇਕਾਂ ਵਿੱਚੋਂ ਤਰਸੇਮ ਜੱਸੜ ਦੀ। ਥੋੜੇ ਦਿਨ ਪਹਿਲਾਂ ਹੀ ਉਹਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਘੁੰਮਦੀ ਦੇਖੀ ਆ, ਜਿਹਦੇ ਵਿੱਚ ਉਹਨੇ ਕਿਹਾ ਕਿ ਜਿਹੜੇ ਹੱਥ ਵਿੱਚ ਕੜਾ ਪਾਇਆ ਹੋਵੇ ਜਾਂ ਜਿਹੜੇ ਹੱਥ ਉੱਤੇ ਤੁਸੀਂ ਖੰਡੇ ਕਿਰਪਾਨਾਂ ਬਣਾਈ ਫਿਰਦੇ ਹੋ, ਟੈਟੂ ਬਣਵਾ ਲੈਂਦੀ ਆ ਦੁਨੀਆ, ਉਹਦੇ ਨਾਲ ਕਦੇ ਪੈਗ ਨਹੀਂ ਚੱਕਣਾ ਚਾਹੀਦਾ, ਸ਼ਰਾਬ ਦਾ ਪੈਗ ਨਹੀਂ ਲਾਉਣਾ ਚਾਹੀਦਾ। ਤੇ ਉਸ ਗੱਲ ਨੂੰ ਉੱਥੇ ਹਾਜ਼ਰ ਬੈਠੀ ਆਡੀਅנס ਨੇ ਜਿਸ ਤਰੀਕੇ ਨਾਲ ਉਹਨੂੰ ਲਿਆ, ਜਿਸ ਤਰੀਕੇ ਨਾਲ ਉਹਨੂੰ ਵੈਲਕਮ ਕੀਤਾ, ਉਹ ਇੱਕ ਆਪਣੇ ਆਪ ਦੇ ਵਿੱਚ ਖਾਸ ਗੱਲ ਸੀ। ਕਿਉਂਕਿ ਇਹੋ ਜਿਹੀਆਂ ਗੱਲਾਂ ਇਹ ਨਵੇਂ ਜਿਹੜੇ ਗਾਇਕ ਨੇ ਜਾਂ ਜੋ ਵੀ ਲੋਕ ਆ, ਜਦੋਂ ਕੁਝ ਹਿੱਸੇ ਨੂੰ, ਜਵਾਨੀ ਨੂੰ ਖਾਸ ਤੌਰ ਤੇ ਸਾਡੀ ਨੂੰ ਚੰਗੇ ਲੱਗਦੇ ਆ, ਉਹਨਾਂ ਨੂੰ ਉਹ ਮਾਡਲ ਵਜੋਂ ਦੇਖਦੇ ਨੇ। ਪਰ ਜੇਕਰ ਤਰਸੇਮ ਜੱਸੜ ਇਹ ਗੱਲ ਨਾ ਕਹਿੰਦਾ ਤਾਂ ਵੀ ਉਹਦਾ ਕੰਮ ਚੱਲ ਜਾਣਾ ਸੀ, ਪਰ ਉਹਨੇ ਕਹੀ, ਇਸ ਕਰਕੇ ਗੱਲ ਦੀ ਖਾਸੀਅਤ ਆ, ਇਸ ਕਰਕੇ ਤਰਸੇਮ ਜੱਸੜ ਦੀ ਇਹ ਖਾਸੀਅਤ ਆ। ਆਮ ਤੌਰ ਦੇ ਉੱਤੇ ਜਿਹੜੇ ਸਾਡੇ ਪ੍ਰਚਾਰਕ ਨੇ, ਰਾਗੀ ਹੋਏ, ਢਾਡੀ ਹੋਏ, ਕਥਾਕਾਰ ਹੋਏ ਜਾਂ ਹੋਰ ਪ੍ਰਚਾਰਕ ਨੇ, ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਸਿੱਖ ਜਵਾਨੀ ਨੂੰ ਕਹਿੰਦੇ ਆ ਤਾਂ ਅਸਰ ਉਸ ਤਰੀਕੇ ਦਾ ਨਹੀਂ ਹੁੰਦਾ ਜਿਸ ਤਰੀਕੇ ਦਾ ਅਸਰ ਤਰਸੇਮ ਜੱਸੜ ਵਰਗਿਆਂ ਦਾ, ਕਿਉਂਕਿ ਇਹਨਾਂ ਨਾਲ ਉਹਨਾਂ ਦੇ ਮਨ ਜੁੜੇ ਹੁੰਦੇ ਨੇ ਤੇ ਇਹਨਾਂ ਦੀ ਉਹ ਗੱਲ ਛੇਤੀ ਸਮਝਦੇ ਨੇ। ਤੇ ਹਾਲਾਂਕਿ ਸੁਣਨੀ ਜਿਹੜੀ ਹੁੰਦੀ ਆ ਬਾਅਦ ਵਿੱਚ ਉਹ ਮਾਂ-ਬਾਪ ਦੀ ਤੇ ਜਿਹੜਾ ਧਾਰਮਿਕ ਕਲਾਸ ਆ ਉਹਦੀ ਆ, ਪਰ ਇਹ ਲੋਕ ਉਹਨਾਂ ਨੂੰ ਜਿੱਥੇ ਜਿੱਥੇ ਚੰਗੀ ਰਾਏ ਦਿੰਦੇ ਨੇ ਉਨੇ ਕੁ ਹਿੱਸੇ ਦਾ ਉਹਨਾਂ ਦਾ ਆਪਾਂ ਜ਼ਰੂਰ ਜੀ ਆਇਆਂ ਕਹੀਏ। ਤੇ ਇਵੇਂ ਹੀ ਕੁਲਜਿੰਦਰ ਸਿੱਧੂ ਜਿਹੜਾ ਹੈ, ਉਹਨੇ ਸਾਡਾ ਹੱਕ ਫਿਲਮ ਦੇ ਰਾਹੀਂ ਜਦੋਂ ਐਂਟਰੀ ਕੀਤੀ ਤਾਂ ਪੰਜਾਬ ਦੀ ਫਿਲਮ ਇੰਡਸਟਰੀ ਨੂੰ, ਸਿੱਖ ਫਿਲਮ ਇੰਡਸਟਰੀ ਨੂੰ ਇੱਕ ਇਹੋ ਜਿਹੀ ਗੱਲ ਮਿਲੀ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਜਾਂ ਇਉਂ ਕਹੀਏ ਕਿ ਬੇਅੰਤ ਸਿੰਘ ਮਰਡਰ ਕੇਸ ਜਾਂ ਖਾੜਕੂ ਲਹਿਰ ਦੀਆਂ ਅਹਿਮ ਘਟਨਾਵਾਂ ਦੀ ਪੇਸ਼ਕਾਰੀ ਸਿਨੇਮੇ ਰਾਹੀਂ ਹੋਣ ਲੱਗੀ। ਤਾਂ ਇਸ ਤੋਂ ਪਹਿਲਾਂ ਜਿਹੜੀ ਹਵਾਏਂ ਫਿਲਮ ਸੀ ਬੱਬੂ ਮਾਨ ਵਾਲੀ, ਉਹਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ ਵਿੱਚ ਜਾਂ ਇੰਦਰਾ ਗਾਂਧੀ ਦੇ ਮਰਡਰ ਤੋਂ ਬਾਅਦ ਜੋ ਕੁਝ ਹੋਇਆ, ਜਾਂ ਪੰਜਾਬ ਦੀ ਖਾੜਕੂ ਲਹਿਰ ਦੀਆਂ ਰਾਡੂ ਕਿਡਨੈਪਿੰਗ ਵਰਗੀਆਂ ਘਟਨਾਵਾਂ ਨੂੰ ਉਹਦੇ 'ਚ ਕਿਸੇ ਤਰੀਕੇ ਨਾਲ ਸਪੇਸ ਦਿੱਤੀ ਗਈ ਸੀ। ਪਰ ਜਿਹੜੀ ਸਾਡਾ ਹੱਕ ਫਿਲਮ ਆਈ, ਇਹਨੇ ਹਵਾਏਂ ਫਿਲਮ ਨਾਲੋਂ ਜ਼ਿਆਦਾ ਲੋਕ ਮਾਨਸਿਕਤਾ ਨੂੰ ਟੁੰਬਿਆ। ਤੋਂ ਜਦੋਂ ਇਹੋ ਜਿਹੀਆਂ ਫਿਲਮਾਂ ਬਣਦੀਆਂ ਨੇ, ਇਹਨਾਂ ਫਿਲਮਾਂ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਖਾਸ ਤਰ੍ਹਾਂ ਦੀ ਸੰਵੇਦਨਾ ਆਉਣੀ ਸੁਭਾਵਿਕ ਆ। ਔਰ ਅਸੀਂ ਸਮਝਦੇ ਹੈਗੇ ਆ ਕਿ ਦੂਜੀਆਂ ਤਰ੍ਹਾਂ ਦੀਆਂ ਫਿਲਮਾਂ ਦੇ ਜੇਕਰ ਸਾਲ ਦੇ ਵਿੱਚ 50 ਫਿਲਮਾਂ ਬਣਦੀਆਂ ਨੇ, ਜੇ 25 ਵੀ ਬਣਨ ਲੱਗ ਜਾਣ ਪੰਜਾਬੀ ਫਿਲਮਾਂ ਜਿਹੜੀਆਂ ਪੰਥ ਅਤੇ ਪੰਜਾਬ ਦੀ ਪੀੜ ਕਹਿੰਦੀਆਂ ਹੋਣ, ਜਿਵੇਂ ਹੁਣ ਇਸ ਵੇਲੇ ਅਰਦਾਸ ਕਰਾਂ ਫਿਲਮ ਦੀ ਫੁੱਲ ਚਰਚਾ
ਸੋ ਸਾਰੀ ਦੀ ਸਾਰੀ ਗੱਲ ਤਾਂ ਸਾਡੇ ਨਜ਼ਰੀਏ ਅਨੁਸਾਰ ਨਹੀਂ ਆਉਣੀ, ਪਰ ਜਿੰਨੀ ਕੁ ਪੰਜਾਬੀ ਗਾਇਕੀ 'ਚ ਜਾਂ ਪੰਜਾਬੀ ਫਿਲਮਕਾਰੀ ਦੇ ਵਿੱਚ ਪੰਥ ਅਤੇ ਪੰਜਾਬ ਨਾਲ ਜੁੜੀ ਹੋਈ ਚਰਚਾ ਹੋਣ ਲੱਗ ਪਵੇ, ਅਸੀਂ ਉਹਦੇ ਲਈ ਮਤਲਬ ਉਹਨਾਂ ਲੋਕਾਂ ਦੇ ਧੰਨਵਾਦੀ ਹੋਵਾਂਗੇ ਜਿਹੜੇ ਇਸ ਸੋਚ ਨੂੰ ਅੱਗੇ ਲੈ ਕੇ ਤੁਰਨਗੇ। ਮੈਂ ਅੱਗੇ ਗੱਲ ਕਰਾਂ, ਹਰਮਨਜੀਤ ਨੇ ਜਿਹੜਾ ਰਾਣੀ ਤੱਤ ਵਾਲਾ ਸਾਡਾ ਭਰਾ ਹੈ, ਉਹਦਾ ਗੀਤ ਲਿਖਿਆ ਆ, ਮਨਪ੍ਰੀਤ ਨੇ ਗਾਇਆ, ਕਿਤਾਬਾਂ ਵਾਲਾ ਰੱਖਣਾ। ਉਹ ਭਾਈ ਮਹਿੰਗਾ ਸਿੰਘ ਬੱਬਰ ਜਿਹੜੇ 1 ਜੂਨ 1984 ਨੂੰ ਸ਼ਹੀਦ ਹੋ ਜਾਂਦੇ ਆ, ਉਹੋ ਜਿਹਾ ਨਾਂ ਆ ਉਸ ਗੀਤ ਵਿੱਚ। ਹੋ ਸਕਦਾ ਭਾਈ ਮਹਿੰਗਾ ਸਿੰਘ ਬੱਬਰ ਤੋਂ ਹੀ ਪ੍ਰੇਰਨਾ ਲੈ ਕੇ ਰੱਖਿਆ ਹੋਵੇ, ਪਰ ਉਹ ਜਦੋਂ ਗੀਤ ਦੀ ਵੀਡੀਓ ਦੇਖਦੇ ਆ ਤਾਂ ਮਨ ਇੱਕ ਖਾਸ ਤਰ੍ਹਾਂ ਦੇ ਉਨਮਾਦ ਨਾਲ ਭਰ ਜਾਂਦਾ, ਖਾਸ ਤਰ੍ਹਾਂ ਦਾ ਉਹਦੇ ਚੋਂ ਸਾਨੂੰ ਜਿਹੜਾ ਹੈਗਾ ਮੋਹ ਉਹ ਮਿਲਦਾ, ਕਿਉਂਕਿ ਸਿੱਖ ਸੰਘਰਸ਼ ਨੂੰ ਰੀਪ੍ਰਜੈਂਟ ਕਰਦਾ ਇੱਕ ਉਹ ਗੀਤ ਆ ਜਿਹਦੇ ਵਿੱਚ ਇੱਕ ਸ਼ਹੀਦ ਹੋ ਚੁੱਕੇ ਸਿੰਘ ਦੇ ਪਰਿਵਾਰ ਦੀ ਦਾਸਤਾਨ ਆ ਕਿ ਭੈਣ ਤੇਰੀ ਨਿੱਤ ਰਹਿੰਦੀ ਪੂੰਝਦੀ, ਤੇਰੀਆਂ ਕਿਤਾਬਾਂ ਵਾਲਾ ਰੱਖਣਾ। ਔਰ ਜਿਹੜੇ ਉਸ ਗੀਤ ਦੇ ਬੋਲ ਨੇ ਕਿ ਚੁੱਪ ਸੀ ਕਈ ਦਿਨਾਂ ਤੋਂ, ਰੋਟੀ ਮਰੇ ਮਨ ਨਾਲ ਖਾਂਦਾ ਸੀ, ਸਾਰਾ ਦਿਨ ਕਰੀ ਜਾਣਾ ਪਾਠ ਤੇ, ਹੁਣ ਤਾਂ ਗਰਾਊਂਡ ਵੀ ਨਹੀਂ ਜਾਂਦਾ ਸੀ। ਇਹ ਪੰਜਾਬ ਦੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਸਾਰੇ ਸਮਾਜ ਨੇ, ਖਾਸ ਤੌਰ ਤੇ ਜਿਹੜੀ ਸਾਡੇ ਵਾਲੀ ਉਮਰ ਸੀਗੀ, ਜਿਹੜੀ ਸਾਡੀ ਉਸ ਵੇਲੇ 14-15 ਸਾਲ ਦੇ ਲਾਗੇ ਉਮਰਾਂ ਵਾਲੇ ਸੀ ਅਸੀਂ ਸਾਰਿਆਂ ਨੇ ਉਸ ਪੀੜ ਨੂੰ ਝੱਲਿਆ ਆ। ਉਹ ਪੀੜ ਦੀ ਦਾਸਤਾਨ ਉਸ ਗੀਤ ਰਾਹੀਂ ਜਦੋਂ ਬਿਆਨ ਹੋ ਰਹੀ ਸੀ ਤਾਂ ਮੇਰੇ ਸੰਘਰਸ਼ ਦੇ ਬਹੁਤ ਸਾਰੇ ਵਿੱਚ ਵਿਚਰੇ ਹੋਏ ਦੋਸਤ ਮਿੱਤਰਾਂ ਨੇ ਅਸੀਂ ਆਪਸ ਵਿੱਚ ਇਸ ਗੱਲ ਤੇ ਚਰਚਾ ਕੀਤੀ ਕਿ ਚੰਗੀ ਗਾਇਕੀ ਜਿਹੜੀ ਹੈਗੀ ਆ ਉਹ ਆ ਰਹੀ ਆ, ਤੇ ਸ਼ੁਕਰ ਆ ਵੀ ਇਹੋ ਜਿਹੇ ਗੀਤ ਲਿਖੇ ਜਾਣ ਲੱਗ ਪਏ ਨੇ, ਇਹੋ ਜਿਹੇ ਚਰਚੇ ਹੋਣ ਲੱਗ ਪਏ ਨੇ। ਇਹ ਬੜੀ ਵੱਡੀ ਗੱਲ ਆ, ਜਿੱਥੇ ਇੱਕ ਅਸ਼ਲੀਲਤਾ ਤੇ ਅਸੱਭਿਅਕ ਚੀਜ਼ ਗਾ ਕੇ ਲੋਕਾਂ ਦੀ ਬੱਲੇ ਬੱਲੇ ਹੁੰਦੀ ਹੋਵੇ, ਉੱਥੇ ਕਦੇ ਕਦਾਈ ਇਹੋ ਜਿਹੀ ਪੰਥ ਤੇ ਪੰਜਾਬ ਨੂੰ ਸਮਰਪਿਤ ਗਾਇਕੀ ਨਾਲ ਭੇਜੇ ਹੋਏ, ਰੂਹ ਨਾਲ ਭੇਜੇ ਹੋਏ ਗੀਤ ਗਾ ਦੇਣੇ। ਜਿਵੇਂ ਬੱਬੂ ਮਾਨ ਨੇ ਜਿਹੜਾ ਗੀਤ ਸਿੰਘ ਮਾਰਦੇ ਠੋਕਰ ਤਖਤਾ ਤਾਜਾਂ ਨੂੰ, ਜਿਹਦੇ ਜਿਹੜੇ ਬੋਲ ਸੀਗੇ ਬਈ ਸੁਰਗਾਂ ਪਟ ਕੇ ਲੰਘੇ ਜੋਧੇ, ਕਾਹਨੂੰ ਡੱਕਦੀਆਂ ਜੇਲ੍ਹਾਂ, ਜਾਂ ਜਦੋਂ ਉਹਨੇ ਇਹ ਕਿਹਾ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਆ, ਅਖੀਰ ਵਿੱਚ ਸਾਡੀ ਵਾਰੀ ਆ। ਤੋ ਇਹ ਜਿਹੜੇ ਗੀਤ ਸੀਗੇ, ਇਹਨਾਂ ਨੇ ਸਾਨੂੰ ਪੰਥ ਅਤੇ ਪੰਜਾਬ ਪ੍ਰਤੀ ਬੱਬੂ ਮਾਨ ਦੇ ਗੀਤਕਾਰੀ ਦੇ ਵਿੱਚੋਂ ਜਾਂ ਗਾਇਕੀ ਦੇ ਵਿੱਚੋਂ ਇਹ ਹੋਕਾ ਦਿੱਤਾ ਕਿ ਅਜੇ ਆਸ ਹੈ, ਅਜੇ ਵੀ ਕੁਝ ਬਚਿਆ ਹੋਇਆ ਹੈ। ਦਿਲਜੀਤ ਪੰਜਾਬੀ ਗਾਇਕੀ ਵਿੱਚ ਤੇ ਪੰਜਾਬੀ ਫਿਲਮਕਾਰੀ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਚੀਜ਼ ਲੈ ਕੇ ਪੇਸ਼ ਹੋਇਆ ਨੌਜਵਾਨ, ਜਿਹਦੇ ਪੰਜਾਬ 1984 ਫਿਲਮ ਦਾ ਜਿਹੜਾ ਗੀਤ ਆ, ਨੀ ਮੈਂ ਕੁੱਜੇ ਵਿੱਚ ਆਊਂਗਾ ਸਵਾਹ ਬਣ ਕੇ, ਇਸ ਗੀਤ ਨੇ ਬੇਅੰਤ ਲੋਕਾਂ ਨੂੰ, ਜਿਹੜੇ ਖਾਸ ਤੌਰ ਤੇ ਸਿੱਖ ਸੰਘਰਸ਼ ਦੀ ਪੀੜ ਨੂੰ ਮਤਲਬ ਮਹਿਸੂਸ ਕਰਦੇ ਲੋਕ ਨੇ, ਉਹਨਾਂ ਨੂੰ ਇਹ ਕਹਿਣ ਤੇ ਮਜਬੂਰ ਕੀਤਾ ਕਿ ਦਿਲਜੀਤ ਦੇ ਬਹੁਤ ਸਾਰੇ ਗੀਤਾਂ ਨਾਲ ਸਾਡੀ ਅਸਹਿਮਤੀ ਆ, ਬੜੇ ਸਾਨੂੰ ਉਹਦੇ ਤੋਂ ਰੋਸੇ ਆ, ਗਿਲੇ ਆ, ਖਾਸ ਤੌਰ ਤੇ ਜਿਵੇਂ ਲੱਕ 24 ਵਾਲਾ ਗੀਤ ਆ ਉਹਦਾ, ਜਾਂ ਹੋਰ ਕਈ ਗੀਤ ਨੇ। ਪਰ ਇਹ ਜਿਹੜਾ ਉਹਦਾ ਗੀਤ ਆ ਇਹ ਬੜੀ ਵੱਡੀ ਗੱਲ ਆ। ਤੇ ਨਾਲ ਦੀ ਨਾਲ ਉਸੇ ਫਿਲਮ 'ਚ ਤੇਰਾ ਰਾਂਝਾ ਤਾਂ ਹੀਰੇ ਰੰਗਰੂਟ ਹੋ ਗਿਆ, ਉਹ ਗੀਤ ਵੀ ਖਾੜਕੂ ਲਹਿਰ ਨੂੰ ਜਿਹੜਾ ਹੈਗਾ ਪੇਸ਼ ਕਰਦਾ ਗੀਤ ਆ। ਔਰ ਉਹ ਸਾਰੀ ਜਿਹੜੀ ਫਿਲਮ ਸੀ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵਧੀਆ ਢੰਗ ਤਰੀਕੇ ਨਾਲ ਪਿਛਲੇ ਸੰਘਰਸ਼ ਨੂੰ ਦਰਸਾਇਆ ਗਿਆ। ਔਰ ਜੇਕਰ ਇਸੇ ਤਰੀਕੇ ਦੇ ਨਾਲ ਉਹ ਹੋਰ ਫਿਲਮਾਂ ਬਣਨ, ਜੇਕਰ ਹੋਰ ਇਦਾਂ ਦੀਆਂ ਗੱਲਾਂ ਵਿੱਚ ਉਹ ਦਿਲਜੀਤ ਨੂੰ ਅਸੀਂ ਦੇਖੀਏ ਤਾਂ ਸਾਨੂੰ ਖੁਸ਼ੀ ਹੋਊਗੀ। ਤੇ ਨਾਲ ਦੀ ਨਾਲ ਗਿੱਪੀ ਗਰੇਵਾਲ ਦੀ ਜੇ ਗੱਲ ਕਰੀਏ ਤਾਂ ਤਲਵਾਰ ਨਾਂ ਦਾ ਗੀਤ, ਜਾਂ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ, ਜਿਹੜਾ ਗੀਤ ਆ ਉਹਦੀ ਵੀਡੀਓ ਕੂਮਕਲਾਂ ਪਿੰਡ ਦੇ ਵਿੱਚ ਉਹਨੇ ਜਦੋਂ ਉਹ ਸ਼ੁਰੂਆਤ ਹੁੰਦੀ ਆ, ਜਿਸ ਤਰੀਕੇ ਨਾਲ ਸਾਰਾ ਖਾੜਕੂ ਲਹਿਰ ਦਾ ਵੀ ਕਿਸ ਤਰੀਕੇ ਨਾਲ ਬੁੱਚੜ ਪੁਲਸੀਏ ਜਿਹੜੇ ਸੀ ਉਹ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਪੈਂਦੇ ਸੀ, ਤੇ ਕਿਵੇਂ ਸਿੱਖਾਂ ਦੇ ਮੁੰਡਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਆਪਦੀ ਅਣਖ ਲਈ ਜਾਂ ਗੈਰਤ ਲਈ, ਕੌਮ ਦੀ ਜਵਾਨੀ ਨੂੰ ਕਿਵੇਂ ਹਥਿਆਰਬੰਦ ਹੋ ਕੇ ਉਹਨਾਂ ਲੋਕਾਂ ਦੇ ਨਾਲ ਨਜਿੱਠਣਾ ਪਿਆ। ਸੋ ਉਸ ਦਾਸਤਾਨ ਨੂੰ ਬਿਆਨ ਕਰਦਾ ਗਿੱਪੀ ਗਰੇਵਾਲ ਦਾ ਗੀਤ ਅਸੀਂ ਵਕਤ ਪਾ ਦਿਆਂਗੇ ਜ਼ਾਲਮ ਸਰਕਾਰਾਂ ਨੂੰ। ਜੇ ਅਸੀਂ ਇਹੋ ਜਿਹੇ ਗੀਤਕਾਰਾਂ ਨੂੰ ਜਾਂ ਇਹੋ ਜਿਹੇ ਗਾਇਕਾਂ ਨੂੰ ਸਲਾਹਾਂਗੇ ਨਹੀਂ ਤਾਂ ਫਿਰ ਇਹ ਸਾਰੇ ਦਾ ਸਾਰਾ ਉਹ ਗਾਉਣਗੇ ਜਿਹਨੂੰ ਦੇਖ ਕੇ ਅਸੀਂ ਕਲਪਦੇ ਹਾਂ ਕਿ ਕੀ ਗਾ ਰਹੇ ਨੇ। ਸੋ ਮੇਰਾ ਅੱਜ ਦਾ ਇਸ ਜਿਹੜਾ ਚਰਚਾ ਕਰਨ ਦਾ ਮੁੱਖ ਵਿਸ਼ਾ ਉਹ ਇਹੀ ਆ ਕਿ ਪੰਥ ਅਤੇ ਪੰਜਾਬ ਦੀ ਗੱਲ ਕਰਨ ਵਾਲੇ ਗੀਤਕਾਰਾਂ ਨੂੰ ਜਾਂ ਗਾਇਕਾਂ ਨੂੰ ਉਹਨਾਂ ਦੀ ਓਨੀ ਚੰਗੀ ਗਾਇਕੀ ਲਈ ਜਿੰਨਾ ਕੋ ਚੰਗਾ ਕਰਦੇ ਆ ਅਸੀਂ ਜ਼ਰੂਰ ਰੈਕੋਗਨਾਈਜ਼ ਕਰੀਏ। ਤੇ ਜਿਵੇਂ ਗਿੱਪੀ ਗਰੇਵਾਲ ਦਾ ਗੀਤ ਆ ਵੀ ਰੱਖ ਕੇ ਸਰਾਣੇ ਪਿਸਤੌਲ ਸੌਣ ਵਾਲਿਆਂ ਨੂੰ ਦੱਸਿਓ ਨਾ ਜੰਗ ਕਿਵੇਂ ਲੜੀ ਦੀ, ਜਾਂ ਉਹਨੇ ਅੱਜ ਦੇ ਤੇ ਪੁਰਾਤਨ ਜਿਹੜਾ ਸਾਰਾ ਇਤਿਹਾਸ ਆ ਉਹ ਤੇ ਨਜ਼ਰ ਮਾਰਦਾ ਇੱਕ ਗੀਤ ਆ ਵੀ ਤੂੰ ਪਰਿਵਾਰ ਵਾਰਦਾ ਸੀ ਇਹ ਪਰਿਵਾਰ ਪਾਲਦੇ ਨੇ। ਤੋ ਇਹ ਜਿਹੜੀ ਕਹਾਣੀ ਆ ਕਿ ਕਿਸ ਤਰੀਕੇ ਨਾਲ ਅੱਜ ਸਾਡੇ ਸਮਾਜ ਵਿੱਚ ਨਿਘਾਰ ਆਇਆ ਹੋਇਆ, ਤੇ ਰਣਜੀਤ ਬਾਵੇ ਨੇ ਜਿੱਥੇ
ਭਾਈ ਸਾਹਿਬ ਭਾਈ ਜੁਗਰਾਜ ਸਿੰਘ ਤੂਫਾਨ ਜਿਹੜੇ ਕਿ ਖਾੜਕੂ ਸਿੱਖ ਸੰਘਰਸ਼ ਦੀ ਬਹੁਤ ਵੱਡੀ ਸ਼ਖਸੀਅਤ ਹੋਏ ਨੇ, ਉਹਨਾਂ ਦਾ ਫਿਲਮ ਦੇ ਵਿੱਚ ਰੋਲ ਵੀ ਪਲੇ ਕੀਤਾ, ਆਪਦੇ ਆਪ ਨੂੰ ਦਾਅ ਤੇ ਲਾਇਆ। ਕਿਉਂਕਿ ਆਮ ਤੌਰ ਤੇ ਕਲਾਕਾਰ ਜਿਹੜੇ ਨੇ ਜਾਂ ਇਸ ਐਂਟਰਟੇਨਮੈਂਟ ਦੀ ਦੁਨੀਆ ਨਾਲ ਜੁੜੇ ਹੋਏ ਲੋਕ ਨੇ, ਉਹ ਬਚਦੇ ਰਹਿੰਦੇ ਨੇ ਕਿ ਸਾਡੇ ਤੇ ਟੈਗ ਲੱਗ ਜਾਊਗਾ, ਸਾਨੂੰ ਲੋਕਾਂ ਨੇ ਸ਼ਾਇਦ ਕੱਲ ਨੂੰ ਸੁਣਨਾ ਨਾ ਬੰਦ ਕਰ ਦੇਣ। ਪਰ ਜਿਵੇਂ ਰਣਜੀਤ ਬਾਵਾ ਨੇ ਇਹ ਗੀਤ ਜਿਹੜਾ ਸੀ ਜੱਟ ਦੀ ਅਕਲ ਚਰਨ ਲਿਖਾਰੀ ਦਾ ਗਾਇਆ ਹੋਇਆ, ਲਿਖਿਆ ਹੋਇਆ ਗਾਇਆ, ਉਹ ਵੀ ਕਮਾਲ ਆ। ਹਰਜੀਤ ਹਰਮਨ ਜਿਹੜਾ ਹੈ ਉਹਦਾ ਗੀਤ ਵੀ ਸਿੰਘ ਝੁਕਾਇਆ ਝੁਕਦੇ ਨਾ ਜ਼ਾਲਮ ਸਰਕਾਰਾਂ ਤੋਂ, ਉਸ ਗੀਤ ਦੀਆਂ ਲਾਈਨਾਂ ਵੀ ਕਰਦਾ ਕੌਣ ਸਲਾਮਾਂ ਵੀ ਝੁਕ ਜਾਂਦੇ ਝੰਡੇ ਨੂੰ, ਬਿਨਾਂ ਵਰਤਿਆਂ ਜੰਗ ਲੰਘ ਜਾਂਦੀ ਕਹਿੰਦੇ ਖੰਡੇ ਨੂੰ। ਇਸ ਤਰ੍ਹਾਂ ਦੀ ਗਾਇਕੀ ਜਿਹੜੀ ਆ ਇਹ ਪੰਜਾਬ ਨੂੰ ਚਾਹੀਦੀ ਆ। ਇਹੋ ਜਿਹੇ ਗੀਤ, ਇਹੋ ਜਿਹੇ ਗੀਤਕਾਰ ਹੋਰ ਵੀ ਨੇ ਜਿਹੜੇ ਸਾਡੇ ਏਜੰਡੇ ਤੇ ਨੇ, ਜਿਨ੍ਹਾਂ ਦੀ ਅਸੀਂ ਚਰਚਾ ਕਰਦੇ ਹਾਂ। ਅਸੀਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਜਿੱਥੇ ਸਰੋਤਿਆਂ ਨੂੰ ਇਹ ਹੋਕਾ ਦੇਣਾ ਚਾਹੁੰਦੇ ਆ ਕਿ ਜੇਕਰ ਇਹੋ ਜਿਹੇ ਗੀਤ ਜਿਨ੍ਹਾਂ ਚੋਂ ਕੁਝ ਗੀਤਾਂ ਦੀ, ਥੋੜਿਆਂ ਜਿਹਾ ਗੀਤਾਂ ਦੀ ਜਾਂ ਥੋੜੀਆਂ ਜਿਹੀਆਂ ਫਿਲਮਾਂ ਦੀ ਜਾਂ ਫਿਲਮਾਂ ਵਿੱਚ ਨਿਭਾਏ ਹੋਏ ਰੋਲ ਦੀ ਅਸੀਂ ਚਰਚਾ ਕੀਤੀ ਆ, ਜੇ ਇਦਾਂ ਦੇ ਗੀਤਾਂ ਨੂੰ, ਇਦਾਂ ਦੇ ਪ੍ਰੋਜੈਕਟਸ ਨੂੰ ਅਸੀਂ ਹੁੰਗਾਰਾ ਦਿਆਂਗੇ ਤਾਂ ਇਹਨਾਂ ਗੀਤਕਾਰਾਂ ਤੇ ਗਾਇਕਾਂ ਨੂੰ ਹੋਰ ਵੀ ਜਿਹੜੀ ਹੈਗੀ ਆ ਇਹੋ ਜਿਹੇ ਪ੍ਰੋਜੈਕਟ ਕਰਨ ਦੀ ਜਿਹੜੀ ਆ ਆਦਤ ਪਊਗੀ, ਇਹਨਾਂ ਨੂੰ ਉਹ ਜਿਹਾ ਚਸਕਾ ਪਊਗਾ। ਤੇ ਜੇਕਰ ਅਸੀਂ ਇਹੋ ਜਿਹੀਆਂ ਪ੍ਰੋਜੈਕਟਾਂ ਨੂੰ ਹੁੰਗਾਰਾ ਨਹੀਂ ਦਿਆਂਗੇ, ਨਾ ਪੱਖੀ ਗਾਇਕੀ ਜਿਹੜੀ ਆ ਫਿਰ ਉਹ ਉਧਰ ਨੂੰ ਵਧਣਗੇ ਤੇ ਅਸੀਂ ਜਿਹੜਾ ਹੈਗਾ ਸਵਾਏ ਕਲਪਣ ਤੋਂ ਕੁਝ ਨਹੀਂ ਕਰ ਸਕਾਂਗੇ। ਸੋ ਮੈਂ ਇੰਨੀ ਬੇਨਤੀ ਦੇ ਨਾਲ ਅੱਜ ਦਾ ਇਹ ਜਿਹੜਾ ਪ੍ਰੋਗਰਾਮ, ਅੱਜ ਦੀ ਚਰਚਾ ਉਹ ਬੰਦ ਕਰਦਾ ਕਿ ਜੇਕਰ ਅਸੀਂ ਪੰਥ ਅਤੇ ਪੰਜਾਬ ਦਾ ਭਲਾ ਚਾਹੁੰਦੇ ਆ ਤਾਂ ਜਿੱਥੇ ਹੋਰ ਬਹੁਤ ਸਾਰੇ ਢੰਗ ਤਰੀਕੇ ਨੇ, ਉੱਥੇ ਪੰਜਾਬੀ ਗਾਇਕਾਂ ਤੇ ਪੰਜਾਬੀ ਫਿਲਮਕਾਰਾਂ ਨੂੰ ਵੀ ਸਾਨੂੰ ਉਹਨਾਂ ਦੇ ਚੰਗੇ ਕੀਤੇ ਲਈ ਸਲਾਹੁਣਾ ਪਊਗਾ। ਤੇ ਜਿੱਥੇ ਜਿੱਥੇ ਸਾਡੀ ਉਹਨਾਂ ਨਾਲ ਅਸਹਿਮਤੀ ਆ, ਜਿੱਥੇ ਜਿੱਥੇ ਅਸੱਭਿਅਕ ਅਤੇ ਅਸ਼ਲੀਲ ਗੀਤਕਾਰ ਜਾਂ ਗਾਇਕੀ ਉਹ ਕਰਦੇ ਨੇ, ਉੱਥੇ ਉੱਥੇ ਉਹਨਾਂ ਨੂੰ ਰੱਦ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।